स्पीकर मार के मज नसाई होंदी मैं हुण उस्ताद जी एडा लंबा चुकी लिया बच्चे बहादुर शाह डफर क्या बात है सही गल उस्ताद जी जोधा बाई दा दोतरा वा अस्सलाम वालेकुम नाज़रीन टी टाइम में खुश आमदीद थैंक यू लव यू बहुत की है बूथी को इतनी की कि आज नहीं हो नहीं ठहर जा कि पहुंचिया किथे सा किते भी नहीं ऐसा ही है नाज़रीन मैं अद्धा मिनट वास्ते एक फरमाइश है बस मैनू किसी ने कहा सी गा के सुनाओ पर मैनू ये याद नहीं है अंतरा तो मैं वजा के सुना देना गाना दसना केड़ा वा वाह वाह बहुत खूब क्या बात बहुत उम्दा क्या बात है फरीद साहब दी तेरियां बजाउणियां अखीर वाह 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 खीर कर गया मैं लो जी नादर की गल होई है की गल है गवाचया सुना दे कोई सानू सानू सुना दे कोई घर दा अब्बे अब्बा याद आ गया कोई ख्वाब आ गई कोई परसों ख्वाब आ गई इस गाने ते वैसे तेनू फुप्पी याद गली दे विच 20 करोड़ रुपए दा तू लंगर वंड दिता कोई तेरे महल च बिल्ली वड़ाई तू सुना दे सानू इदां दी कहानी खजाने दी देग निकल आई खजाने दी देग निकल आई अब्बा जी ने कहा सी ख्वाब च कि अज टी टाइम च जाके ते खुदकुशी कर ली ताया पींग ना लमक के ते दूसरे मुल्क जांदा हुंदा सी कोई इदां दी गल मेरे को मेरा बंद खा गया कर दे उंगली अगे अज नहीं करने कर नहीं रहा गिरफ्त मजबूत अज नहीं नहीं उस्ताद जी 250 रुपए वाले पकाने जेड़ा मुंह तेरा पत्थर दा सराहना सब तो ਵੱਡਾ ਹੁੰਦਾ ਜਿਸ ਪੂਰਾ ਬੱਚਾ ਥੱਲੇ ਲੁਕ ਜਾਂਦਾ ਓਡਾ ਮੂੰਹ ਤੇਰਾ ਅੱਲਾ देख के कर दे हो ना बस देख के कर दे कर दे कुकर दी जोरदार। मोटर का नक्का तेरा बस कर लगता ये है तो नहीं ना आहो टसे पलाजे वगरा मुंह ਕਿਹਦਾ टसे पलाजे ਢੱਠੇ ਪਲਾਜ਼ੇ ਵਰਗਾ ਮੂੰਹ ਸਹੀ ਗੱਲ ਹੈ ਵੱਡੇ ਤੰਦੂਰ ਵਰਗਾ ਮੂੰਹ ਆ ਕਸਮੇ ਹਾਂ मुर्गियां क्या बात अगला पढ़िया लिखिया बंदा वा शुक्र अल्हम्दुलिल्लाह सफरी शिफाखाना बराए हैवानात चलंदा जी सब यार ਇਹ ਗੱਲ ਕਰ ਯਾਰ पायन सफरी शिफाखाना बराए हैवानात आ ਇਹ ਮਰੀਜ਼ ਟੈਪ ਹੀ ਜੁਗਤਾ ਕਰਦਾ ਮੈਂ ਹਿਸਾਬ ਲਾ ਲਿਆ ਨਹੀਂ ਉਹਦੀ ਇਹਦੀ ਆਡੀਅנס ਹੀ ਲੈਦਾ ਵਾ ਇਹਦੀ ਆਡੀਅנס ਵੀ ਇਦਾਂ ਦੀ ਆ ਜਿਹੜੀ ਇੱਥੇ ਸਿਗਰ ਲਾਕੜੀਆਂ ਬੈਠੇ ਹੁੰਦੇ
ਲਾਲਚ ਨੇ ਕੋਈ ਗੱਲ ਕੀਤੀ ਯਾਰ ਕੀ ਬਾਕੀਆਂ ਦੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹ ਤਲਖੀਆਂ ਗੱਲਾਂ ਤੇ ਹੱਸਦੇ ਆਹੋ ਲਖਨਊ ਇਹਨੂੰ ਬਹੁਤ ਪਸੰਦ ਕਰਦੇ ਨੇ ਹਾਂ ਸਹੀ ਗੱਲ ਲਖਨਊ ਵਾਲੀ ਸਾਈਡ ਤੇ ਬਹੁਤ ਕਰੋੜਾਂ ਲੋਕ ਕਰਦੇ ਨੇ ਉਹਨੂੰ ਲੱਖਾਂ ਕਰਦੇ ਹੋਇਆ ਕੀ ਤੈਨੂੰ ਇਹ ਦੱਸ ਉਸਤਾਦ ਜੀ ਮੇਰਾ ਦਿਲ ਕਰਦਾ ਹੈ ਕਿ ਛਿੱਤਰ ਖਾਵਾਂ ਯਾਰ यार केचप तो बगैर नहीं ਯਾਰ ਨਹੀਂ ਯਾਰ ਮੇਰੀ ਆਪਣੀ ਮੈਂ ਕਹਿੰਦਾ ਮੇਰੇ ਉਸਤਾਦ ਨਾਲ ਮੇਰਾ ਯਰਾਨਾ ਹੋਵੇ ਯਾਰ ਮੈਨੂੰ ਕਹੇ ਕਿ ਅੱਜ ਛੁੱਟੀ ਕਰ ਲੈ ओए ये रन्ना ਯਕੀਨ ਕਿਉਂ ਕਰ ਗੱਲ ਤੂੰ ਯਾਰ ਮੇਰੇ ਸਤਾਨ ਨਾਲ ਮੇਰੇ ਯਰਾਨਾ ਹੋਵੇ ਨਾ ਮੈਂ ਕਹਿੰਦਾ ਤਾਂ ਮੈਨੂੰ ਕਹੇ ਅੱਜ ਛੁੱਟੀ ਕਰ ਲਾ ਉਸਤਾਦ ਮੈਨੂੰ ਕਹੇ ਵਾਹ ਵਾਹ ਉਸਤਾਦ ਜੀ ਮੈਨੂੰ ਕਹਿਣ ਕਿ ਫੈਸਲ ਨਿੰਮਕੋ ਲੈ ਕੇ ਆ ਫੈਸਲ ਫਿਲਮ ਵੇਖਣ ਚਲੀਏ ਮੈਂ ਪੈਸੇ ਦੇਣਾ ਫੈਸਲ ਵਾਲਾ ਗੱਡੀ ਲੈ ਜਾ ਜਿੱਥੇ ਮਰਜ਼ੀ ਯਾਰ ਇੰਜ ਤਾਂ ਕਿਉਂ ਨਹੀਂ ਉਸਤਾਦ ਹੁੰਦੇ ਜਦੋਂ ਤੂੰ ਇਦਾਂ ਦੀ ਤੇ ਤੂੰ ਬਦਲ ਲਾ ਉਸਤਾਦ ये ना भाई ਕਿਉਂ ਕੀ ਬਦਲ ਲਾ 2-2.5 ਸਾਲ ਹੋ ਗਏ ਇੱਕੋ ਉਸਤਾਦ ਬਦਲ ਲੈਣਾ ਚਾਹੀਦਾ 2-2.5 ਸਾਲ ਬਾਅਦ ਨਹੀਂ ਉਸਤਾਦ ਜੀ ਕਿਉਂ ਨਹੀਂ ਬਦਲ ਲਾ ਕੋਈ ਚੰਗਾ ਲੱਭ ਲਾ ਅੱਜ ਤੱਕ ਕਿਸੇ ਨੇ ਬਦਲਿਆ ਬੜਿਆਂ ਨੇ ਬਦਲੇ ਲੈ ਮੈਂ ਤੇ ਉਸਤਾਦ ਹੀ ਹਾਂ ਜਿਹੜਾ ਬਦਲਣ ਵਾਸਤੇ ਰੱਖੀਦਾ ਤੁਸੀਂ ਆਪ ਬਦਲ ਜਾਂਦੇ ਹੋ ਬਦਲ ਗਿਆ ਜੇ ਥੋੜੇ ਦਿਨਾਂ ਤੋਂ ਉਸਤਾਦ ਜੀ ਤੁਸੀਂ ਵੀ ਨਾ ਯੂਜ਼ ਕਰਿਆ ਕਰੋ ਬੰਦਿਆਂ ਨੂੰ ਯਾਰ ਕਹਿ ਕੈਸੀ ਗੱਲ ਹੈ ਯਾਰ ਲੱਗੀ ਕਸੇ ਅੱਛਾ ਇਹ ਨਾ ਵਾਵਾ ਭਰਦਾ ਸੀ ਨਾ ਪੰਪ ਲਾਇਆ ਵਾਹ ਭਰਨ ਵਾਲਾ ਤੇ ਇੱਕ ਜੀਪ ਆ ਗਈ ਉਹਨੇ ਕਿਹਾ ਵਾਹ ਭਰਦੇ ਪਿਛਲੇ ਟਾਇਰ 'ਚ ਤੇ ਉਹ ਜਿਹੜੀ ਸਟੱਪਣੀ ਨਹੀਂ ਟੰਗੀ ਉਹ 'ਚ ਭਰ ਆਇਆ ਤੇ ਉਹਨੂੰ ਕਹਿੰਦਾ ਤੂੰ ਆਪੇ ਕਿਹਾ ਪਿਛਲੇ ਟਾਇਰ 'ਚ ਭਰ ਦੇ नजर कमजोर हो गई तो पिस्ता कुत्ता पतीसा समझ के खा गया ਕੀ ਪਿਸਤਾ ਕੁੱਤਾ ਨਹੀਂ ਹੁੰਦਾ ਉਹ ਪਿਸਤਾ ਕੁੱਤਾ ਉਹ ਕੀ ਹੁੰਦਾ ਕੁੱਤਾ ਪਿਸਤੇ ਸ਼ਕਲ ਉਹਦੀ ਨਸਲ ਹੈ ਇੱਕ ਪਿਸਤਾ ਕੁੱਤਾ एडा की ਸਿਰਜੂ ਨਹੀਂ ਜਿਹੜਾ ਵਾਲ ਹੀ ਵਾਲ ਹੁੰਦੇ ਨੇ ਉਹ ਉਹਨੂੰ पतीसा समझ के खा गया ਪਤੀਸਾ ਆਹੋ ਉਹਦਾ ਪਤੀਸਾ ਹੁੰਦਾ ਕੈਸਾ ਭਾਈ ਇਹ ਉਹਨੂੰ ਖਾ ਕੇ ਉਹਦੇ ਤੇ ਵੱਖੀ 'ਚ ਲੈਦਾ ਹੀ ਮੋਰਾ ਜਿਹਾ ਪਾਇਆ ਤੋਂ ਸਾਰੇ ਵਾਲ ਖਾ ਗਿਆ ਯਾਰ ਅੱਜ ਮੇਰੀ ਤਬੀਅਤ ਨਹੀਂ ਸਹੀ ਹੈ ਓਏ ਤੇਰਾ तेनू ना डॉक्टर नाल रुजू करना पैना रुजू ਤੇਰਾ ਡੋਲੀ ਦੇ ਚੱਪੂ ਵਰਗਾ ਮੂੰਹ ਆ ਕਸਮ ਇੱਕ ਮਿੰਟ ਠਹਿਰ ਜਾ ਡੋਲੀ ਦਾ ਕਿਹੜਾ ਚੱਪੂ ਹੁੰਦਾ ਓਏ ਇਹ ਜੁਗਤ ਹੁੰਦੀ ਹੈ ਕਿਸ਼ਤੀ ਦਾ ਚੱਪੂ ਹੁੰਦਾ ਵਾ किश्ती ਉਹ ਡੋਲੀ ਦਾ ਓਏ ਡੋਲੀ 'ਚ ਸਵਾਰੀਆਂ ਭਾਈਆਂ ਹੁੰਦੀਆਂ ਸੀ। ਓਏ ਡੋਲੀ ਦਾ ਕੰਡਕਟਰ ਹੁੰਦਾ ਜੀ ਆਏ ਆਏ बाजा ला ला के डोली भरी हुंदी ਓਏ ਡੋਲੀ ਦੇ ਅੱਗੇ ਘੋੜਾ ਜੋਇਆ ਹੁੰਦਾ ਜੀ ਓਏ और डोली दा चलान होया हुंदा ही ਓਏ ਡੋਲੀ 'ਚ LCD ਲੱਗੀ ਹੁੰਦੀ ਕੀ ਬਾਤ ਹੈ। ਓਏ ਡੋਲੀ ਦਾ ਬੈਕ ਸ਼ੀਸ਼ਾ ਹੁੰਦਾ ਜੀ ਓਏ ਡੋਲੀ ਦੀ ਛੱਤ ਤੇ ਆਲੂ ਰੱਖੇ ਹੁੰਦੇ ਡੋਲੀ ਦਾ ਬਾਂਸ ਕੱਢ ਕੇ ਗੁੱਡਾ ਲੁੱਟਿਆ ਹੁੰਦਾ ਓਏ ਸਾਧੂ ਕੀਤੀ ਯਸ ਆਏ ਆਏ ਅੱਛਾ ਡੋਲੀ ਦਾ ਬਾਂਸ ਕੱਢ ਕੇ ਗੁੱਡਾ ਲੁੱਟਿਆ ਗੁੱਡ ਸ਼ਾਬਾਸ਼ डोली च दोधी बैठा ਓਏ ਡੋਲੀ ਦਾ ਗੇਅਰ ਬਕਸਾ ਹੁੰਦਾ ਜੀ ਡੋਲੀ 'ਚ ਬਹਿ ਕੇ ਸ਼ੇਵ ਕੀਤੀ ਹੁੰਦੀ ਡੋਲੀ ਦਾ ਕੱਪੜਾ ਚੁੱਕ ਕੇ ਉਹਦੀ ਡਿੱਗੀ ਖੋਲੀ ਹੁੰਦੀ ਓਏ ਡੋਲੀ ਦਾ ਵਨ ਵਿਲਿੰਗ ਕੀਤੀ ਹੁੰਦੀ ਡੋਲੀ 'ਚ ਪੈਟਰੋਲ ਪਵਾਇਆ ਹੁੰਦਾ और डोली च बोली डोली हुंदी ਓਏ ਡੋਲੀ ਦਾ ਸਲਫ ਮਾਰਿਆ ਹੁੰਦਾ डोली लेके टूर प्लाजे तो फिर ਓਏ ਟੂਲ ਪਲਾਜ਼ਾ ਤੇ ਡੋਲੀ ਖਿਲਾਰੀ ਹੁੰਦੀ ਡੋਲੀ 'ਚ ਪਰੌਣੇ ਭਾਏ ਹੁੰਦੇ ਡੋਲੀ 'ਚ ਪਰੌਣੇ ਹੀ ਬੈਠੇ ਹੁੰਦੇ ਪਰੌਣੇ ਕਿਦੋਂ ਉਸਤਾਦ ਦੀ ਵਜ਼ਾਹਤ ਤੁਸੀਂ ਵੀ ਇੰਜ ਦੀਆਂ ਕਰੀ ਜਾਂਦੇ ਹੋ ਵੇਖ ਵੇਖ ਕੇ ਡੋਲੀ ਹੁੰਦੀ ਕੀ ਤੈਨੂੰ ਪਤਾ ਡੋਲੀ 'ਚ ਕੀ ਹਾਂਜੀ ਹੁੰਦਾ ਉਹ ਜਿਹਦੇ ਨਾਲ ਪੰਗੂੜੇ ਨਹੀਂ ਹੁੰਦੇ ਪੰਗੂੜੇ नहीं 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 ਓਏ ਡੋਲੀ ਹੁੰਦੀ ਆ ਜਿਹਦੇ 'ਚ ਕਿਸੇ ਦੌਰ 'ਚ ਵੋਟੀਆਂ ਬਹਿ ਕੇ ਜਾਂਦੀਆਂ ਸੀ ਘਰ ਸੇ ਡੋਲਾ ਚਲਾ ਲਾਡਲੀ ਕਾ ਸਜਾ ਕੇ ਰੱਖ ਡੋਲੀ ਸਜਾ ਕੇ ਰੱਖਣਾ ਉਹਨਾਂ ਕਦੀ ਭਾਈਆਂ ਨਹੀਂ ਨਾ ਡੋਲੀ ਚ ਉਹਨੂੰ ਸਿਰਫ ਡੋਲਣੀ ਦਾ ਪਤਾ ਜਿਹੜੀ ਘਾਰ ਹੁੰਦੀ ਬਸ ਉਹ ਜਿਹੜੀ ਚਾਰ ਕਹਾਰ ਜਿਨ੍ਹਾਂ ਨੇ ਚੁੱਕੇ ਹੁੰਦੇ ਨੇ ਉਹਨਾਂ ਨੂੰ ਕਹਾਰ ਕਹਿੰਦੇ ਆ ਵੇਖ ਲੈ ਜੁਗਤਾ ਉਹ ਵੇਖੋ ਮੋਬਾਈਲ ਉਹ ਵੇਖ ਲੈ ਓਏ ਉਹ ਵੇਖੋ ਜ਼ਰਾ ਮੋਬਾਈਲ ਤੇ ਅੱਛਾ ਵੇਖ ਕੇ ਅੱਛਾ ਇੱਕ ਮਿੰਟ ਠਹਿਰ ਜਾ ਯਾਰ ਆਪਣਾ ਦੇ ਇੱਕ ਆ ਮਿੰਟ ਵੇਖੋ ਫਿਲਮ ਦੀ ਕਰਨੀ ਹੁੰਦੀ ਕੋਈ ਭਾਜਨ ਆ ਲੋ ਵੇਖ ਵੇਖ ਕੇ ਕਰੀ ਜਾਂਦੇ ਹੋ ਯਾਰ ਜੁਗਤਾ ਆ ਸਾਰਿਆਂ ਦੇ ਭਾਣਾ ਮੋਬਾਈਲ ਆ ਲੋ ਹਾਂਜੀ ਆ ਲੋ ਇਹ ਆ ਲੋ ਉਹ ਰੱਖ ਤੇ ਆ ਪੈਨ ਆ ਵੀ ਫੜ ਲਓ ਆ ਵੀ ਫੜਾ ਲਓ। ਚਲੋ ਟੌਪਿਕ ਤੁਸੀਂ ਦਿਓ ਚਲੋ ਬਿੱਲੀ ਤੇ ਜੁਗਤ ਕਰੋ ਚਲੋ ਅੱਛਾ ਬਿੱਲੀ ਤੇ ਚਲੋ ਜੀ ਬਿੱਲੀ ਓਏ ਇੱਕ ਮਿੰਟ ਹੋਰ ਸਾਜੀ ਸੁਣ ਕੇ ਕਰਨੀ ਆ ਅੱਛਾ ਰਿਸਪੌਂਸ ਪੂਰਾ ਦੇ ਕੇ ਚਲੋ ਜੀ, ਓਕੇ, ਐ ਨਹੀਂ ਹੈਗਾ ਚਲੋ ਜੀ। ਅੱਛਾ ਹਾਂਜੀ ਆ ਨਹੀਂ ਵਿੱਚ ਗੱਲ ਆ ਕੀਤੀ ਤਾਂ ਕੈਂਸਲ ਓਏ ਬਿੱਲੀ ਨਾਲ ਕਾਊਂਟਰ ਸਾਫ਼ ਕੀਤਾ ਹੁੰਦਾ बिल्ली ते पैर साफ करके कमरे च वड़िया हुंदी ਅੱਛਾ ਬਿੱਲੀ ਦੇ ਮੂੰਹ ਚ ਪਾ ਕੇ ਦੋ ਬਿੱਲੀਆਂ ਦੇ ਮੂੰਹ ਚ ਮੂੰਹ ਪਾ ਕੇ ਨਾ ਬਾਕਸਿੰਗ ਖੇਲੀ ਹੁੰਦੀ ਬਿੱਲੀ ਦੇ ਮੁੱਛਾਂ ਨੂੰ ਕਲਫ ਲਾਈ ਹੁੰਦੀ ਪਰਨਾਲੇ 'ਚ ਬਿੱਲੀ ਫਸੀ ਹੁੰਦੀ ਬਿੱਲੀ 'ਚ ਵੱਡਾ ਮੁੰਡਾ ਸਵਾਇਆ ਹੁੰਦਾ ਯਾਰ ਜੁਗਤ ਤੇ ਕੋਈ ਤੇ ਆ ਚਵਲਾ ਵੀ ਤੂੰ ਵੀ ਤੇ ਚਵਲਾ ਹੀ ਮਾਰਨ ਨੇ ਯਾਰ ਅੱਛਾ ਚੱਲ ਚੇਂਜ ਕਰ ਟੌਪਿਕ ਚੇਂਜ ਕਰ ਹੋਰ
ਹੋਰ ਦੱਸ ਕਿੱਥੇ ਕਰੀਏ? ਸਪੀਕਰ ਤੇ ਆਹੋ ਉਹ ਵੱਡਾ ਜਿਹਨੇ ਬੂਫਰ ਇਹ ਉਹ ਲੱਗਾ ਗਟਰ 'ਚ ਸਪੀਕਰ ਲਾਇਆ ਹੁੰਦਾ। ਹਜੇ ਮੈਂ ਕਿਹਾ ਹੀ ਆ ਅੱਛਾ ਮੇਰੀ ਗੱਲ ਸੁਣ, ਸਾਊਂਡ ਸਿਸਟਮ ਨਹੀਂ ਸਪੀਕਰ ਤੇ ਉਹੀ ਸਪੀਕਰ ਸਾਊਂਡ ਸਿਸਟਮ ਆ। ਚਲੋ ਓਏ ਸਾਊਂਡ ਸਿਸਟਮ ਲਾ ਕੇ ਨਾ ਤੇ ਇੱਕ ਪਰਸਨਲ ਗੱਲ ਦੱਸੀ ਨਹੀਂ ਮਾਈਕ 'ਚ। ਓਏ ਬੋਲਿਆਂ ਦੀ ਮੀਟਿੰਗ 'ਚ ਸਪੀਕਰ ਲੱਗੇ ਹੁੰਦੇ ਆ। ਓਏ ਸਾਊਂਡ ਸਿਸਟਮ 'ਚ ਝੰਡਾ ਲਵਾਇਆ ਹੁੰਦਾ। ਹਾਂ ਸਹੀ ਗੱਲ ਹੈ। ਤੇ ਬੈਲ ਵੀ ਸਹੀ ਗੱਲ ਜੀ, ਇਹ ਵੀ ਸਹੀ ਗੱਲ ਦੇਖਿਆ ਨਾ, ਨਾਲ ਰਲ ਜਾਂਦੇ ਉਹਨਾਂ ਦੇ ਤੁਸੀਂ। ਸਪੀਕਰ ਮਾਰ ਕੇ ਮੱਝ ਨੂੰ ਸਹੀ ਹੁੰਦੀ। ਓਏ ਸਪੀਕਰ ਦਾ ਮੈਗਨੇਟ ਨਹੀਂ ਹੁੰਦਾ, ਉੱਤੇ ਰੱਸੀ ਲਵੇਟ ਕੇ ਲਾਠੋਂ ਕੋ ਛੱਡਿਆ ਹੁੰਦਾ ਸਪੀਕਰ। ਯਾਰ ਵਿੱਚ ਹੋ ਜਾਂਦੀ ਕੋਈ ਐਸੀ ਗੱਲ ਨਹੀਂ, ਸ਼ਰਮਿੰਦਾ ਨਾ ਕਰਿਆ ਕਰ। ਸਾਡੀਆਂ ਤਾਂ ਰੂਟੀਨ ਨਹੀਂ ਹੁੰਦੀਆਂ ਨੇ ਹਨਾ। ਚਲੋ ਤੁਹਾਡੀਆਂ ਤਾਂ ਸਹੀ ਹੋ ਜਾਂਦੀਆਂ। ਚਲੋ ਟੌਪਿਕ ਚੇਂਜ ਕਰ। ਚਲੋ ਅਗਲੀ ਗੱਲ ਦੱਸ। ਪੀਜ਼ੇ ਤੇ ਪੀਜ਼ੇ 'ਚ ਸੂਈਆਂ ਲਵਾ ਕੇ ਕਲਾਕ ਬਣਾਇਆ ਹੁੰਦਾ। ਉਹ ਤਾਂ ਪਹਿਲੇ ਵੀ ਹੋਈ ਆ ਫਰੀਦ। ਕਿੰਨੇ ਪੀਜ਼ੇ ਬੰਨ ਕੇ ਬਾਹਰ ਚ ਨਹਾਤਾ ਹੁੰਦਾ ਜੀ। ਦੱਸ ਪੀਜ਼ੇ ਨਾਲ ਖੱਟਾ ਮੰਗਿਆ ਹੁੰਦਾ ਜੀ। ਪੀਜ਼ੇ ਨਾਲ ਫ੍ਰਿਸਪੀ ਖੇਲੀ ਹੁੰਦੀ ਐ ਇੰਜ ਕਰਕੇ। ਅੱਛਾ ਜੀ। ਅੱਛਾ ਉਹ ਆਪ ਨੂੰ ਜਿਹੜੀਆਂ ਯਾਦ ਹੁੰਦੀਆਂ ਨਾ ਪੀਜ਼ੇ ਤੇ, ਉਹ ਚੀਜ਼ ਦੱਸ ਦਿੰਦਾ। ਚਲੋ ਤੁਸੀਂ ਟੌਪਿਕ ਦਿਓ ਤਲਵਾਰ ਨਾਲ ਪੀਜ਼ਾ ਕੱਟਿਆ ਹੁੰਦਾ। ਆਹੋ ਕਮੀਜ਼ 'ਚ ਪੀਜ਼ਾ ਸਮਾਇਆ ਹੁੰਦਾ ਜੀ। ਆਹੋ ਪੀਜ਼ੇ ਉੱਤੋਂ ਗੱਡੀ ਲੰਘਾਈ ਹੁੰਦੀ ਹੈ ਬਸ। ਨਹੀਂ ਯਾਰ ਰੈਂਡਮਲੀ ਕਰੋ ਜੁਗਤਾਂ। ਪੀਜ਼ਾ ਸਿਰ ਤੇ ਰੱਖ ਕੇ ਜੁਮਾ ਪੜਿਆ ਹੁੰਦਾ। ਪੀਜ਼ੇ ਨਾਲ ਰੋਸ਼ਨਦਾਨ ਬੰਦ ਕੀਤਾ ਹੁੰਦਾ। ਅੱਛਾ ਪੀਜ਼ਿਆਂ ਦੀ ਡਿਲੀਵਰੀ ਕਰਦਾ ਸੀ ਤੇ ਇੱਕ ਜਗ੍ਹਾ ਤੇ ਗਿਆ ਤੇ ਉਹਦਾ ਪੀਜ਼ਾ ਵਿੱਚੋਂ ਪੀਸ ਇੱਕ ਕੱਟ ਕੇ ਖਾ ਗਿਆ ਤੇ ਮਿੱਟੀ ਦਾ ਜੋੜ ਕੇ ਲਾਉਣ ਡਿਆ। ਇੱਕ ਪੀਜ਼ਾ ਲੈ ਕੇ ਬੰਦੇ ਪੀਜ਼ਾ ਦੇਣ ਗਿਆ ਘਰ ਤੇ ਰਸਤੇ 'ਚ ਭੁੱਖ ਲੱਗੀ ਤੇ ਵਿੱਚੋਂ ਖਾ ਗਿਆ ਤੇ ਖਾ ਕੇ ਨਾ ਤੇ ਉਹਨਾਂ ਨੂੰ ਪੀਜ਼ਾ ਫੜਾਇਆ, ਉਹਨੇ ਖੋਲਿਆ, ਉਹਨੇ ਕਿਹਾ ਕਿੱਥੇ, ਤੇ ਅੱਗੋਂ ਕਹਿੰਦਾ ਇਹ ਦੇਖ ਲਓ ਇਹਨਾਂ ਦਾ ਕੁਛ ਨਹੀਂ ਬਣਨਾ, ਇਹ ਹੋਟਲ ਵਾਲਿਆਂ ਨੇ ਮਰ ਜਾਣਾ, ਇਹਨਾਂ ਦਾ ਕੁਛ ਨਹੀਂ ਬਣਨਾ। ਦੇਖ ਲਓ ਹੁਣ ਇਹਨਾਂ ਦੇ ਕੰਮ, ਦੱਸੋ ਮੈਂ ਸਵੇਰ ਤੋਂ ਇਹਨਾਂ ਦਾ ਕੰਮ ਤੇ ਨਹੀਂ ਹੋਣਾ। ਜੀ ਕਸਮ ਇੰਜ ਹੋਇਆ ਸੀਗਾ ਬਸ ਨਾ, ਪੀਜ਼ਾ ਹਟ ਤੋਂ ਪੀਜ਼ਾ ਲਿਆ ਕਿੰਨਾ, ਪੀਜ਼ਾ ਹਟ ਤੋਂ ਉੱਥੇ ਬਾਹਰ ਬੰਦਾ ਵੰਡਣ ਦਿਆ ਸੀ, ਇਹਨਾਂ ਨੇ ਨਹੀਂ ਵੰਡਣ ਨਹੀਂ ਸਿੜਿਆ ਮੇਰੇ ਪੀਜ਼ਾ ਹਟ ਤੋਂ ਇੱਕ ਬੰਦੇ ਨੇ ਕਹਿਣਾ ਓਏ ਹਟ ਠੀਕ ਹੈ। ਮਾਮੂ ਨੇ ਨਾ ਪੀਜ਼ੇ ਲੈ ਕੇ ਦਿੱਤੇ ਤੇ ਕਹਿੰਦੇ ਯਾਰ ਫੈਸਲ ਫਲਾਣੀ ਜਗ੍ਹਾ ਤੇ ਨਾ ਦੇ ਗਿਆ। ਮਾਮੂ ਨੇ ਇਹਦੇ ਅੱਬੇ ਨੂੰ ਭੈਣ ਵੀ ਦਿੱਤੀ, ਅੱਗੋਂ ਵੀ ਨਹੀਂ ਉਹਨੂੰ ਬਖਸ਼ ਰਹੇ, ਅੱਗੋਂ ਵੀ ਉਹਦੇ ਕੋਲ ਪੀਜ਼ੇ। ਉਹ ਕੀ ਦੇ ਦੇਵੇ ਤੁਹਾਡਾ ਮਾਮਾ ਤੁਹਾਨੂੰ? ਉਸਤਾਦ ਜੀ ਪੀਜ਼ਾ ਕਿਤੇ ਨਹੀਂ, ਤੂੰ ਮੈਨੂੰ ਦੱਸ ਦੇ ਤੇਰਾ ਮਾਮਾ ਤੈਨੂੰ ਕੀ ਦੇ ਦੇਵੇ? ਤੇਰੇ ਪਿਓ ਨੂੰ ਉਹਨੇ ਰਿਸ਼ਤਾ ਦੇ ਦਿੱਤਾ, ਭੈਣ ਉਹਦੇ ਨਾਲ ਵਿਆਹ ਤੀ, ਤੁਸੀਂ ਮਾਮੇ ਕੋ ਪੀਜ਼ੇ ਖਾਣੇ ਹੋ। ਵਿਚਾਰੇ ਨੇ ਕੀ ਐਸਾ ਗੁਨਾਹ ਕਰ ਲਿਆ ਤੁਹਾਡੇ ਨਾਲ ਆਪਣੀ ਭੈਣ ਵਿਆਹ ਕੇ? ਉਸਤਾਦ ਜੀ ਮੇਰੀ ਗੱਲ ਤੇ ਸੁਣ ਲਓ। ਉਹਨੇ ਕਿਹਾ ਪੀਜ਼ਾ ਯਾਰ ਫਲਾਣੀ ਜਗ੍ਹਾ ਤੇ ਫੈਸਲ ਦੇ ਆ, ਮੇਰੇ ਕੋਲ ਟਾਈਮ ਨਹੀਂ ਹੈਗਾ ਮੇਰਾ ਪੁੱਤਰ। ਮੈਂ ਉਸਤਾਦ ਜੀ ਗਿਆ, ਮੈਨੂੰ ਰਸਤੇ 'ਚ ਭੁੱਖ ਲੱਗੀ ਤੇ ਉਹ ਨਾ ਪੀਜ਼ੇ ਦੇ ਨਾਲ ਇੱਕ ਛੋਟੇ ਬੰਦ ਵੀ ਦਿੱਤੇ ਉਹਨਾਂ ਨੇ। ਉਹ ਮੈਂ ਭਾਈ ਖਾ ਲਏ, ਸਾਰੇ ਹੀ ਖਾ ਲਏ, 3 ਬੰਦ ਸੀ, ਮੈਂ ਖਾ ਲਏ। ਤੇ ਉਹਨਾਂ ਨੇ ਕਾਲ ਕੀਤੀ ਮਾਮੂ ਨੂੰ ਕਿ ਬੰਦ ਨਹੀਂ ਹੈ ਵਿੱਚ, ਬੰਦ ਦੀ ਖਾਤਰ ਦੇ ਬੱਚੇ ਨੇ ਇਹ ਡੀਲ ਮੰਗਵਾਈ ਹੈਗੀ। ਮਾਮੂ ਨੇ ਫੋਨ, ਯਾਰ ਉਹ ਲੈ ਕੇ ਨਹੀਂ ਆਇਆ। ਮੈਂ ਕਿਹਾ ਉਹਨਾਂ ਨੇ ਨਹੀਂ ਦਿੱਤਾ। ਫਿਰ ਮਾਮੂ ਦੇ ਨਾਲ ਉਹ ਕਰੈਕਟਰ ਵੀ ਮੇਰੇ ਨਾਲ, ਤੇ ਹੁਣ ਮੈਂ ਨਾ ਪੀਜ਼ਾ ਹਟ ਤੇ ਗਿਆ ਤੇ ਕਹਿੰਦੇ ਜੀ ਬੰਦ, ਉਹ ਅਲੱਗ ਪਕੜਾਇਆ था। तो उस्ताद जी उन्होंने मैं कहा छापर च पा दियो, सामान ज्यादा। तो वो कहते यार हम छापर में नहीं देते, छापर नहीं है। ਇਹਦਾ ਉਹ ਇਹਨੂੰ ਲੈ ਗਏ ਉੱਥੇ, ਉਹਨਾਂ ਨੇ ਅਲਟਰਾਸਾਊਂਡ ਕਰਾਇਆ ਤੇ ਵਿੱਚ 3 ਬੰਦ ਪਏ ਉਤੋਂ ਫੜਿਆ ਗਿਆ। नहीं उस्ताद जी मैं उत्थे जाके चढ़ाई करती कसम, मैं कुत्ते वांगू भौंकदा रहा इन्होंने। मैं कहा छापर च पा दो, कहते सी छापरां दे विच डिलीवरी नहीं करदे। अच्छा बादशाह दे कोल सी फौजी ते डरपोक सी, ਤੇ ਬਾਦਸ਼ਾਹ ਨੇ ਕਿਹਾ ਚਲੋ ਵੀ ਕੱਲ ਸਵੇਰ ਉੱਥੇ ਜੰਗ ਲੜਨ ਜਾਣੀ, ਤੇ ਬਹਾਨੇ ਲਾ ਰਿਹਾ ਜੀਪ ਤੇ ਕਹਿੰਦਾ ਮੈਂ ਤਲਵਾਰ ਲੱਗਣੀ ਦਿੱਤੀ ਹੈ, ਉਹ ਪਰਸੋਂ ਮਿਲ ਗਈ। ਬਾਦਸ਼ਾਹ ਨੂੰ ਕਹਿਣ ਡਿਆ ਵਾ ਤੁਹਾਨੂੰ ਪਤਾ ਵਾ ਪੁੱਪੀ ਦਾ ਖਤਮ ਹੈਗਾ, ਉੱਥੇ ਜਾਣਾ ਜ਼ਰੂਰੀ ਮੇਰਾ। ਬਾਦਸ਼ਾਹ ਨੇ ਕਿਹਾ ਤੂੰ ਤਲਵਾਰ ਮੇਰੀ ਲੈ ਜਾ, ਕਹਿੰਦਾ ਨਹੀਂ ਜੀ ਮੈਂ ਪਰਾਈ ਤਲਵਾਰ ਨਾਲ ਨਹੀਂ ਲੜਦਾ। ਅੱਛਾ ਬਾਦਸ਼ਾਹ ਨੇ ਰੱਖ ਲਿਆ ਇਹਨੂੰ, ਅਕਬਰ ਬਾਦਸ਼ਾਹ ਨੇ ਨਾ ਇਹਨੂੰ ਦਰਬਾਰ 'ਚ ਰੱਖ ਲਿਆ, ਤੇ ਉਹਦਾ ਲਾਡਲਾ ਹੋਇਆ ਬਾਦਸ਼ਾਹ ਦਾ। ਉਹ ਅਗਲੇ ਦਿਨ ਦਰਬਾਰ 'ਚ ਆਇਆ ਤੇ ਚੂਚੇ ਰੱਖੇ ਇੱਧਰ ਉੱਥੇ, ਉਹਦੀ ਕੁਰਸੀ ਦੇ ਆਲੇ ਦੁਆਲੇ ਚੂਚੇ ਫਿਰ ਰਹੇ, ਉਹਦੇ ਤਖਤ ਤੇ ਬਿਠਾ ਪਈਆਂ। ਆਹੋ ਜੁਗਤ ਆਈ ਸੀ। ਖੱਲਾ ਨਾ ਤੇਰੀ ਜ਼ਿੰਦਗੀ ਤੇ। ਸੌਰੀ ਬਾਦਸ਼ਾਹ ਆ ਕੇ ਤਖਤ ਤੇ ਬੈਠਾ ਤੇ ਉਹਨੇ ਕਿਹਾ ਯਾਰ ਕਿੱਥੋਂ ਆਵਾਜ਼ ਆ ਰਹੀ? ਉਹਨੇ ਪਿੱਛੇ ਦੇਖਿਆ ਤੇ ਬੱਕਰੀਆਂ ਬੰਨੀਆਂ ਪਿੱਛੇ, ਕਹਿੰਦਾ ਮੈਂ ਲਿਆਂਦੀਆਂ ਨੇ। ਬਾਦਸ਼ਾਹ ਦਾ ਭਾਈ ਨੌਕਰ ਹੋਇਆ ਪਿਆ, ਬੜਾ ਮੁਸਾਹਬ ਫਿਰੇ ਹੈ, ਇਤਰਾਤਾ ਫਿਰੇ ਉੱਥੇ। ਸਵੇਰੇ ਸਵੇਰੇ ਬਾਦਸ਼ਾਹ ਨੇ ਕਿਹਾ ਨਾਸ਼ਤਾ ਪੇਸ਼ ਕੀਤਾ ਜਾਏ, ਕਹਿੰਦਾ ਲਾ ਲਿਆ ਮੈਂ ਫਿਰ ਰਾਤ ਵਾਲੀ ਰੋਟੀ ਨੂੰ ਕਿਉਂ। ਅੱਛਾ ਉਧਰੋਂ ਜ਼ੋਰੋ ਸ਼ੋਰ ਦੀ ਜੰਗ ਹੋਣ ਡਈ ਆ, ਉਹਨੂੰ ਤਲਵਾਰ ਮਾਰਨ ਲੱਗਾ ਤੇ ਕਹਿੰਦਾ 1 ਮਿੰਟ
ਉਧਰ ਸੁਲਾਹ ਹੋ ਗਈ ਨਹੀਂ ਜੰਗ ਤੇ ਹਾਲੇ ਜਾਣਾ ਇਹਨੇ। ਜਦੋਂ ਬਾਦਸ਼ਾਹ ਕਹਿੰਦਾ ਸੀ ਲੈ ਵੀ ਸਵੇਰੇ ਜੰਗ ਆ ਤੇ ਕੱਚ 'ਚ ਗੰਢਾ ਰੱਖ ਕੇ ਬੁਖਾਰ ਚੜਾ ਲੈਂਦਾ ਆਪਣੇ ਆਪ ਨੂੰ, ਅੰਦਰ ਪਿਆ ਆਰਾਮ ਨਾਲ, ਲੜਦਾ ਨਹੀਂ ਸੀ ਤੇ ਸਮਾਨ ਪੂਰਾ ਪਾ ਕੇ ਫਿਰ ਰਿਹਾ 80-90 ਕਿਲੋ ਦਾ ਸਾਰੇ ਨਾ ਉਹ ਪਜੇਬ ਟੈਪ ਉਹ ਪਾ ਕੇ ਫਿਰ ਰਿਹਾ ਪਰਾਤਾਂ ਪਰੂਤਾਂ, ਤੇ ਜੰਗ ਦੀ ਵਾਰੀ ਆ ਗਈ ਤੇ ਨੱਥੀ ਹੋ ਜਾਂਦਾ ਸੀ। ਅਕਬਰ ਬਾਦਸ਼ਾਹ ਅੱਛਾ ਐਡਾ ਉਹਦੇ ਨਾਲ ਫਰੀ ਹੋਇਆ ਆ, ਉਹਦੀ ਕੁਰਸੀ ਪਈ ਅਕਬਰ ਬਾਦਸ਼ਾਹ ਦੀ ਵੱਡੇ ਦੀ, ਤੇ ਨਾਲ ਆਪਣਾ ਈਜ਼ੀ ਪੈਸੇ ਦਾ ਕਾਊਂਟਰ ਵੀ ਲਾਇਆ। कैसी गल है, उन्हें कहा ये क्या, कहना बादशाह सलामत चलो 500-700 रुपया रात। ਬਾਦਸ਼ਾਹ ਸਲਾਮਤ ਇੰਜ ਕਰਕੇ ਮਹਿਲ 'ਚ ਵੜੇ ਤੇ ਉਹਨਾਂ ਦੇ ਤਖਤ ਤੇ ਬੈਠਾ, ਉਹ ਕਹਿੰਦੇ ਹੱਦੇ ਅਦਬ ਨੀਚੇ ਉਤਰੋ। ਕਹਿੰਦਾ ਬਹਿ ਜਾ ਯਾਰ 2 ਮਿੰਟ ਉੱਥੇ, ਤੂੰ ਮੈਨੂੰ ਵੀ ਲੱਕ ਸਿੱਧਾ ਕਰ ਲੈ। ਅੱਛਾ ਐਟਮਾ ਕਰ ਰਿਹਾ ਬਾਦਸ਼ਾਹ ਸਲਾਮਤ ਇੰਜ ਬੈਠੇ ਤੇ ਕੋਲ ਜਾ ਕੇ ਨਾ ਵਾਓ ਹਾਓ, ਬਾਦਸ਼ਾਹ ਡਰ ਗਿਆ, ਬਾਦਸ਼ਾਹ ਡਰ ਗਿਆ। ਉਹਨੇ ਕਿਹਾ ਸਵੇਰ ਜੰਗ ਲੜਨ ਜਾਣਾ ਤੇ ਉਹਨੂੰ ਆਪਣੇ ਕੈਂਸਰ ਦੀਆਂ ਰਿਪੋਰਟਾਂ ਵਿਖਾਉਣ ਕਿ ਜੀ ਮੇਰੇ ਕੋਲ ਨਹੀਂ ਜਾਇਆ ਜਿਹੜਾ। ਇਹ ਵੀ ਬਾਦਸ਼ਾਹ ਨੂੰ ਕਹਿੰਦਾ ਤਖਤ ਪੁੱਟ ਕੇ ਲੂਮਾ ਲਾ ਲਈਏ। ਬਾਦਸ਼ਾਹ ਨੇ ਕਿਹਾ ਯਾਰ ਵੇਲਾ ਫੈਸਲ ਕੋ ਅੱਛੀ ਗੱਲ, ਚਲ ਠੀਕ ਹੋ ਜਾਂਦੀ ਹੈ, ਕਦੀ ਹੋ ਜਾਂਦੀ ਖੈਰ। ਤੂੰ ਤਖਤ ਪੁੱਟ ਕੇ ਜੋ ਕਹਿ ਤੂੰ ਕਰੋਗੇ ਜੀ ਸਲਤਨਤ ਵੇਚ ਕੇ ਤੇ ਲੂਮਾ ਲਾ ਲਈਏ, ਇਹ ਗੱਲ ਕਰ। ਬਾਦਸ਼ਾਹ ਨੇ ਕਿਹਾ ਜਾ ਚਾਹ ਲੈ ਕੇ ਆਓ। ਤੈਨੂੰ ਨਹੀਂ ਕਿਹਾ, ਤੈਨੂੰ ਕਿਹਾ ਵਾ ਨਹੀਂ ਤੈਨੂੰ ਤਾਂ ਹੈ ਸੀਗਾ ਭਾਈ, ਬਾਦਸ਼ਾਹ ਨੂੰ ਤੂੰ ਲੱਗਾ ਕਿ ਅੱਛਾ ਚੱਲ ਅੱਛਾ ਉਹਨੇ ਕਿਹਾ ਚਾਹ ਲੈ ਕੇ ਆਓ, ਕਹਿੰਦਾ ਇੱਕ ਲੈ ਆਈਏ 2 ਬਟਾ ਹੋ ਜਾਊਗੀ, 1 ਬਟਾ ਅੱਧੀ ਪੀ ਲਾਂਗੇ। ਅੱਛਾ ਉਹਨੇ ਕਿਹਾ ਚਾਹ ਲੈ ਕੇ ਆ ਤੇ ਛਾਪਰ 'ਚ ਚਾਹ ਉੱਤੇ ਰਬੜ ਚੜਾਈ, ਛਾਪਰ 'ਚੋਂ ਕੱਢਣ ਦਿਆ ਉਹਦੇ ਲਾਗੋ ਇੰਜ ਕਰਕੇ। ਉਹਨੇ ਜੰਗ ਲੜਨ ਭੇਜਤਾ ਬਾਦਸ਼ਾਹ ਨੇ। ਇੱਕ ਦਿਨ ਉਹਨੇ ਕਿਹਾ ਇਹਨੂੰ ਲੈ ਕੇ ਜਾਣਾ ਲਾਜ਼ਮੀ, ਤੇ ਡਰਪੋਕ ਵੀ ਸੀ ਤੇ ਦਿਲ ਵੀ, ਤੇ ਉੱਥੇ ਕੀ ਐਟਮਾ ਕਰ ਰਿਹਾ ਜੰਗ ਦੇ ਵਿੱਚ ਲੜਦੇ ਨਾ। ਮਾੜਾ ਜਿਹਾ ਫੌਜੀ ਲੱਭਿਆ ਇੱਕ ਦੁਸ਼ਮਣ ਦਾ, ਜਿਹੜਾ ਦੇਖਿਆ ਵੀ ਇਹ ਮਾੜਾ ਵਾ, ਉਹਨੂੰ ਜਾ ਕੇ ਕਹਿੰਦਾ ਯਾਰ ਉੱਧਰ ਆ ਜਾ ਖਾਲੀ ਜਗ੍ਹਾ ਤੇ ਆਪਾਂ ਲੜਦੇ ਆ, ਇੱਥੇ ਤੇ ਸਮਝ ਹੀ ਕੁਛ ਨਹੀਂ ਆਉਂਦੇ, ਇੱਥੇ ਤਾਂ ਰਾਸ਼ੀ ਬੜਾ ਪੈਰ ਤੇ ਪੈਰ ਮਿੱਧੇ ਜਾਂਦੇ, ਆਪਾਂ ਸਾਈਡ ਤੇ ਲੜ। ਏਦਾਂ ਬੰਦੇ ਬਾਹਰ ਲਿਜਾ ਕੇ ਤੇ ਲੜ ਰਿਹਾ ਉਹਦੇ ਨਾਲ, ਤੇ ਉਹਨੂੰ ਵਿੱਚ ਵੀ ਥੋੜੀ ਦੇਰ ਬਾਅਦ ਇੱਕ ਫੌਜੀ ਨੇ ਇਹਨਾਂ ਦੇ ਨਾਲ ਦੇ ਨੇ ਵੇਖਿਆ ਤੇ ਦੋਵੇਂ ਹੀ ਦਰਖਤ ਦੇ ਥੱਲੇ ਬੈਠੇ ਸਿਗਰਟ ਪੀ ਰਹੇ, ਤਲਵਾਰਾਂ ਸਾਈਡਾਂ ਤੇ ਰੱਖੀਆਂ। ਇੱਕ ਬੰਦੇ ਨੂੰ 3-4 ਪੈ ਗਏ, ਉਹਨੂੰ ਕਹਿੰਦਾ ਓਵਰਲੈਪ ਨਾ ਕਰੋ। ਇੱਕ ਫੌਜੀ ਨੂੰ ਸਾਈਡ ਤੇ ਲਿਜਾ ਕੇ ਲੜ ਰਿਹਾ ਤੇ ਦੂਸਰਾ ਫੌਜੀ ਆ ਕੇ ਹਮਲਾ ਕਰਨ ਲੱਗਾ, ਤੇ ਉਹਨੂੰ ਕਹਿੰਦਾ ਓ ਲੜਨ ਤੇ ਦਿਆ, ਮੈਂ ਉਹ ਵੀ ਤੁਹਾਡਾ ਹੀ ਬੰਦਾ ਹੀ ਆ। ਇਹ ਵੀ ਬਾਦਸ਼ਾਹ ਨੂੰ ਜਾ ਕੇ ਕਹਿੰਦਾ ਬਾਦਸ਼ਾਹ ਸਲਾਮਤ ਪਰਸੋਂ ਬਾਰਿਸ਼ ਪੈਣੀ, ਤਖਤ ਲਪਵਾ ਲਓ। ਲਿਪ ਜੰਗ ਲੱਗ ਗਈ ਭਾਈ, ਜੰਗ ਲੱਗ ਗਈ। 80 ਇੱਕ ਮਿੰਟ ਤੂੰ ਇਧਰ ਆ। ਕਿਉਂ ਵਜ੍ਹਾ ਸਾਜੀ ਨਹੀਂ, ਮਤਲਬ ਕਿ ਤੇਰੀ ਮਾੜੀ ਤੇ ਵੀ ਹੱਸੀਏ, ਧਿੰਦਲੀ ਕਰ ਰਹੇ ਇੱਥੇ ਹੀ ਹੱਸੀਏ ਅਸੀਂ, ਤੁਸੀਂ ਐਵੇਂ ਹੱਸੀ ਜਾਵਾਂ ਮੈਂ। ਚਲੋ ਠੀਕ ਹੋ ਗਿਆ, ਹਾਂ ਨਜਾਇਜ਼ ਚਲੋ ਠੀਕ ਹੋ ਗਿਆ। ਜੰਗ ਲੱਗ ਗਈ, 80-90 ਬੰਦੇ ਲੈ ਕੇ ਭਾਈ ਟੋਲਾ ਹੀ ਲੈ ਕੇ ਜਾਂਦੇ ਆ ਪਿੱਛੇ ਗਏਗੀ, ਤੇ ਉਹਨਾਂ ਨੂੰ ਕਹਿੰਦਾ ਇੱਧਰੋਂ ਦੀ ਜਾਓ। ਕਹਿੰਦੇ ਕਿਉਂ? ਕਹਿੰਦਾ ਇੱਧਰ ਕੁੱਤੇ ਬਹੁਤ ਆ। ਤੇ ਆਪਣੀਆਂ ਦਾ ਫੌਜੀ ਜਾ ਰਿਹਾ। ਉਸਤਾਦ ਜੀ ਵੀ ਜੰਗ ਲੜਨ ਗਏ ਤੇ ਤਲਵਾਰ ਖੁੰਡੀ ਲੈ ਗਏ, ਬੰਦਾ ਨਹੀਂ ਮਾਰਨ ਡਿਆ, ਉਹਦੇ ਸਿਰਫ ਲਾਸ਼ਾਂ ਪੈਣ ਡੀਆਂ, ਜਿਹਨੂੰ ਮਾਰਦੇ ਤੇ ਲਾਸ਼ ਉਹ ਕਹਿੰਦਾ ਭਾਈ ਵੱਢ ਦੇ, ਇਹ ਲਾਸ਼ਾਂ ਮਾਰ ਇਹਦੇ ਨਾਲ ਮਾਰ ਦੇ, ਮੇਰੀ ਲੈ ਲਾ ਤਲਵਾਰ, ਓਏ ਤਲਵਾਰ ਸਾਡੀ ਲੈ ਲਾ। ਭਾਈ ਦੁਸ਼ਮਣ ਨਾਲ ਲੜਨ ਦੇ ਭਾਈ ਤੇ ਨਾਲ ਉਹਨੂੰ ਕਹਿੰਦੇ ਯਾਰ ਲੜ ਰਹਿਣ ਦੇ, ਆ ਤੈਨੂੰ ਮੈਂ ਰਫੀ ਸਾਹਿਬ ਦਾ ਗਾਣਾ ਸੁਣਾਉਣਾ। ਆਹੋ ਇਹ ਭਾਈ ਇਹ ਵੀ ਚਲਾ ਗਿਆ, ਛੁਰੀਆਂ ਚੁੱਕੀਆਂ, ਹੱਲੇ ਜੰਗ ਸ਼ੁਰੂ ਵੀ ਨਹੀਂ ਹੋਈ ਔਰ ਖੂਨ ਲੱਗਾ ਚੋਰੀਆਂ। ਮੈਂ ਕਿਹਾ ਇਹ ਉਹ ਕਹਿੰਦਾ ਇਹ ਮੈਂ ਮੁਰਗੇ ਵਾਲੀ ਦੀਆਂ ਚੁੱਕ ਲਈ। ਅੱਛਾ ਇੱਕ ਨੇ ਫੌਜੀ ਦੇ ਤਲਵਾਰ ਮਾਰੀ, ਉਹ ਅੱਗੋਂ ਪਰੇ ਹੋ ਗਿਆ ਤੇ ਤਲਵਾਰ ਰੱਖ ਕੇ ਤੈਨੂੰ ਕੁੱਟਣ ਲੱਗ ਪਿਆ। ਕਹਿੰਦਾ ਮੈਂ ਐਡੀ ਮਿਹਨਤ ਨਾਲ ਤਲਵਾਰ ਮਾਰੀ, ਸਾਲਿਆ ਤੂੰ ਸਾਈਡ ਤੇ ਹੋ ਗਿਆ, ਹੱਥੀ ਪੈ ਗਿਆ। ਆਹੋ ਮੈਂ ਨਹੀਂ ਲੜਨਾ, ਕਹਿੰਦਾ ਧਾਂਦਲੀ। ਇਹ ਵੀ ਭਾਈ ਜਿਹਨੂੰ ਤਲਵਾਰ ਮਾਰੇ ਨਾਲ ਆਵਾਜ਼ ਆਵੇ ਛਨ, ਜਿਹਨੂੰ ਤਲਵਾਰ ਮਾਰੇ ਆਵਾਜ਼ ਛਨ, ਉਹ ਬਾਅਦ ਚ ਪਤਾ ਲੱਗ ਚਿਮਟਾ ਮਾਰਨ ਨੇ। ਅੱਛਾ ਇਹਨੂੰ ਸ਼ੂਗਰ ਸੀ ਹਾਂ, ਤੇ ਬਾਦਸ਼ਾਹ ਨੂੰ ਕਹਿੰਦਾ ਬਾਦਸ਼ਾਹ ਸਲਾਮਤ ਮੈਂ ਨਹੀਂ ਲੜਨਾ, ਮੇਰੇ ਸ਼ੂਗਰ ਆ, ਤੇ ਜੇ ਮੈਨੂੰ ਕਿਸੇ ਨੇ ਤਲਵਾਰ ਮਾਰਤੀ ਨਾ ਜ਼ਖਮ ਹੋ ਗਿਆ ਤੇ ਉਹ ਫਿਰ ਸ਼ੂਗਰ ਵਾਲੇ ਦਾ ਠੀਕ ਨਹੀਂ ਹੁੰਦਾ। ਤੇ ਉਹਨਾਂ ਨੂੰ ਕਹਿੰਦਾ ਨਹੀਂ ਤੂੰ ਜਾਣਾ ਵਾ, ਲਾਜ਼ਮੀ ਜਾਣਾ ਵਾ। ਤੇ ਹੁਣ ਫੋਨ ਕਰ ਰਿਹਾ ਅਗਲੇ ਪਾਰਟੀ ਨੂੰ, ਹੁਣ ਸ਼ੂਗਰ ਹੈ ਨਾ, ਤੇ ਡਰ ਕੇ ਅਗਲੀ ਪਾਰਟੀ ਨੂੰ ਫੋਨ ਕਰ ਰਿਹਾ ਕਿ ਹੈਲੋ ਸੁਬਾਹ ਜੰਗ ਤੇ ਆ ਰਹੇ ਹੋ? ਉਹ ਕਹਿੰਦਾ ਹਾਂਜੀ। ਕਹਿੰਦਾ ਯਾਰ ਇੱਕ ਮਿਹਰਬਾਨੀ ਕਰਨੇ, ਤਲਵਾਰਾਂ ਡਾਇਟ ਲੈ ਕੇ ਆਉਣਾ ਸਾਰੀ, ਡਾਇਟ ਤਲਵਾਰਾਂ ਲੈ ਕੇ ਆਉਣਾ, ਮੇਰੇ ਨਾਲ ਸ਼ੂਗਰ ਆ। ਬਾਦਸ਼ਾਹ ਨੇ ਕਹਿਤਾ, ਕਹਿੰਦਾ ਸੁਬਾਹ ਜੰਗ ਹੀ, ਕਹਿੰਦਾ ਬਾਦਸ਼ਾਹ ਸਲਾਮਤ ਰਾਤੀ ਬੱਚਿਆਂ ਨੇ ਨਹੀਂ ਸੌਣ ਦਿੱਤਾ, ਮੇਰੇ ਕੋਲੋਂ ਨਹੀਂ ਆਇਆ। ਬਾਦਸ਼ਾਹ ਨੇ ਕਿਹਾ ਸੁਬਾਹ ਜਾਂਗੀ ਤੇ ਉਹਦੇ ਮਗਰ ਖਲੋਤਾ ਕਰੀ ਜਾਏ ਬਾਦਸ਼ਾਹ ਨੇ ਕਿਹਾ ਸੁਬਾਹ 7:30 ਵਜੇ ਜੰਗ ਸ਼ੁਰੂ ਹੋਣੀ, ਤੇ 3 ਵਜੇ ਸ਼ਾਮ ਨੂੰ ਆਇਆ, ਤੇ ਆ ਕੇ ਤੇ ਪੂਰੇ ਹਿਸਾਬ ਨਾਲ ਤਲਵਾਰਾਂ ਫੜੀਆਂ ਵੀ ਗੇੜਾ ਦੇ ਕੇ ਵੀ ਮੈਂ। ਉਹਨਾਂ ਨੇ ਕਿਹਾ ਕੀ ਹੋਇਆ? ਕਹਿੰਦਾ ਬਾਦਸ਼ਾਹ ਸਲਾਮਤ ਦੇਖਿਓ ਮੈਂ ਅੱਜ। ਉਹਨਾਂ ਨੇ ਕਿਹਾ ਬੇਟਾ ਉਹ ਤੇ ਮੁੱਕ ਗਈ, ਆਉਣ ਲੱਗ ਗਏ ਨੇ, ਤੇ ਸਵੇਰੇ 7 ਵਜੇ ਆਉਣਾ ਸੀ। ਤੇ ਕਹਿੰਦਾ ਹੈ
ਉਹ ਲਾ ਘੜੀ ਮੇਰੀ ਰੁਕੀ ਪਈ ਹੈ ਦੱਸ। ਅੱਛਾ ਬਾਦਸ਼ਾਹ ਨੇ ਫੋਨ ਕੀਤਾ ਵੀ ਸਵੇਰੇ ਜੰਗਾਂ ਤੇ ਜਾਣਾ ਤੇ ਚੁੱਕਣ ਨੇ ਡਿਆ ਤੇ ਬੁੱਢੀ ਕਹਿੰਦੀ ਚੁੱਕ ਲਾ, ਕਹਿੰਦਾ ਉਹਨੇ ਜੰਗ ਦਾ ਹੀ ਕਹਿਣਾ। ਰਹਿਣ ਦੇ, ਕਹਿੰਦਾ ਉਹਨੇ ਜੰਗ ਦਾ ਹੀ ਕਹਿਣਾ। ਅੱਛਾ ਜੰਗ ਲੜਨ ਗਿਆ ਨਾ ਤੇ ਉਹ ਦੋਵੇਂ ਫਰੀਕ ਇਕੱਠੇ ਹੋ ਗਏ ਸਾਰੀ ਫੌਜਾਂ ਤੇ ਉਹਨਾਂ ਨੇ ਜਾ ਕੇ ਮਿਲਣੀ ਕਰਨ ਡਿਆ। ਉਹਨਾਂ ਦੇ ਫੌਜੀ ਨੂੰ ਸੂਟ ਦੇਣ ਦੇ। ਅੱਛਾ ਇਹਨੇ ਪਤਾ ਕਰਾਇਆ ਕਿ ਜਿਨ੍ਹਾਂ ਨਾਲ ਸਾਡੀ ਜੰਗ ਆ ਉਹਨਾਂ ਦੇ ਕੱਪੜੇ ਕਿੱਦਾਂ ਦੇ, ਉਦਾਂ ਦਾ ਸਵਾ ਲਿਆ ਤੇ ਉਹਨਾਂ ਦੇ ਵਿੱਚ ਫਿਰ ਰਿਹਾ। ਜੰਗ 'ਚ ਲੜਨ ਗਿਆ ਤੇ ਸਭ ਤੋਂ ਪਹਿਲੇ ਉਹਨਾਂ ਨੂੰ ਕਹਿੰਦਾ ਠਹਿਰ ਜੋ, ਇੱਕ ਦੁਸ਼ਮਣ ਫੌਜੀ ਨੂੰ ਕਹਿੰਦਾ ਉਹ ਰਿਹਾ। ਉਹ ਆਇਆ, ਉਹਨੂੰ ਕਹਿੰਦਾ ਪਿੱਛੋਂ ਨਾ ਤਲਵਾਰ ਦੇ ਉਹ ਬਟਨ ਪਾ, ਕਹਿੰਦਾ ਵੇਖੀਏ ਤੇ ਲਾਈਟ ਵੀ ਚੱਲਦੀ ਇਹਦੇ 'ਚ ਤਲਵਾਰ 'ਚ। ਨਹੀਂ ਉਹ ਦਾਦਾ ਜੀ, ਮੈਂ ਤੁਹਾਨੂੰ ਜੈਨੂਨ ਕਹਿਣੇ ਫਰੀਦ, ਦਾਦਾ ਜੀ ਨਾ ਜੰਗਜੂ ਸੀਗੇ ਉਸਤਾਦ ਜੀ। ਤੇ ਜੰਗਜੂ ਨਹੀਂ ਗੰਗਜੂ ਸੀ। ਕਾਫਰਾਂ ਦੀ ਨਾ ਕੱਪੜੇ ਵੀ ਨਹੀਂ ਸੀ ਪਾਉਂਦਾ ਬਲਕਿ ਨੰਗਜੂ ਸੀ। ਉਹ ਜਿਨ੍ਹਾਂ ਨਾਲ ਨਿਊਟਲ ਵੀ ਨਹੀਂ ਸੀ ਫਿਰਦਾ, ਭੰਗਜੂ ਸੀ। ਰੰਗ ਦਾ ਕੰਮ ਕਰਦਾ, ਰੰਗਜੂ ਸੀ। ਜੋ ਮਰਜ਼ੀ ਉਹਨੂੰ ਦੇ ਦੋ, ਮਜ਼ਾਕ ਨਾ ਸੰਗਜੂ ਸੀ। ਨਹੀਂ ਉਹ ਕੰਮ ਸ਼ਾਮੀ ਹੈ ਨਹੀਂ ਸੀ, ਵਿਚਾਰਾ ਤੰਗ ਜੂ ਹੀ ਸੀ। ਉਮਰ ਵੀ ਬੜੀ ਹੋ ਗਈ ਹੁਣ, ਖੰਗ ਜੂ ਸੀ। ਆਹ ਇਹਨਾਂ ਦੇ ਬੂਹੇ ਅੱਗੋਂ ਹਮੇਸ਼ਾ ਲੰਘ ਜੂ ਸੀ। ਉਹਨੂੰ ਸਮਝਦਾਰ ਕਹਿੰਦੇ ਰਹੇ, ਹਾਲਾਂਕਿ ਉਹ ਮਲੰਗ ਜੂ ਸੀ। ਮਲੰਗ ਜੂ ਕਿਹਾ, ਇਧਰਲੀ ਸਾਈਡ ਤੇ ਰਹਿੰਦਾ ਸੀ, ਝੰਗ ਜੂ ਸੀ। ਜੰਗਜੂ ਮੈਂ ਕਿਹਾ ਵਾ, ਜੰਗਜੂ ਮੈਂ ਕਿਹਾ ਵਾ। ਅੱਛਾ ਠੀਕ ਹੈ, ਪਤਾ ਨਹੀਂ ਤੁਹਾਡੀ ਗਲੀ 'ਚ ਬਹੁਤ ਲੰਘ ਜੂ ਸੀ, ਇਹ ਨਹੀਂ ਮੈਨੂੰ ਸਮਝ ਲੱਗੀ। ਆ ਤੇ ਫਿਰ ਮੇਰੇ ਅੱਬੇ ਨੂੰ ਵੇਖ ਕੇ ਦੰਗ ਜੂ ਸੀ। ਨਹੀਂ ਇਹਨਾਂ ਦੀ ਗਲੀ ਜਾ ਕੇ ਉਹਨੇ ਕੋਈ ਹਰਕਤ ਕੀਤੀ, ਇੱਕ ਬੰਦੇ ਨੇ ਲਿਆ ਕੇ ਨੇਦਾ ਮਾਰ ਕੇ ਟੰਗ ਜੂ ਸੀ। ਬਿਮਾਰ ਹੋ ਗਿਆ ਬੜੀ ਦੇਰ, ਪਲੰਗ ਜੂ ਹੀ ਸੀ। ਉਧਰ ਸੱਚੀ ਮੁੱਚੀ ਉਸਤਾਦ ਜੀ, ਜਦੋਂ ਜੰਗ ਲੱਗੀ ਨਾ ਜਿਹੜੀ, ਜਦੋਂ ਪਹਿਲੀ ਹੋਈ ਸੀ 1900 ਪਤਾ ਨਹੀਂ 1900 ਤੇ ਤੁਸੀਂ ਕਦੀ 1900 ਤੁਸੀਂ ਮੂੰਹ ਵੇਖ ਬਣਾਉਂਦਾ 1900 ਨਹੀਂ ਕਿੰਨੇ ਜੀ ਸਾਡੀ ਖਾਨਦਾਨ ਦੀ 1900 ਚ ਤੁਸੀਂ ਵਿਆਹ ਕਰ ਲੈਣੇ, ਜੰਗ ਕਿੱਥੋਂ ਕਰ? ਉਹ ਬਸ ਕਰਦੇ ਆ। ਓਏ 1900 ਰੁਪਈਆ ਨਹੀਂ, 1900 ਸਨ 1900 ਸਨ ਆਫ। ਜਦੋਂ ਸਾਜੀ ਦਾਦਾ ਜੀ ਫਰੀਦ ਅੱਗੋਂ ਤਾਦਾਦ ਜ਼ਿਆਦਾ ਸੀਗੀ ਤੇ ਦਾਦਾ ਜੀ ਫੌਜ ਸਾਡੀ ਘੱਟ ਸੀਗੀ। ਓਏ ਉਹ ਜਿਹੜੇ ਸ਼ੇਰ ਨਾਲ ਵੀ ਲੜੇ ਸੀ ਤੇਰੇ ਦਾਦਾ, ਜਦੋਂ ਇੱਕ ਵਾਰੀ ਜੰਗਲ 'ਚ ਲੰਘ ਰਹੇ ਉਹਨਾਂ ਨੇ ਸਮਝਿਆ ਕੁੱਤਾ ਵਾ ਤੇ ਉਹ ਬਾਅਦ 'ਚ ਉਹਨਾਂ ਨੂੰ ਪਤਾ ਲੱਗਾ ਸ਼ੇਰ ਸੀ ਤੇ ਫਿਰ ਬੁਖਾਰ ਚੜ ਗਿਆ ਸੀ ਉਹਨਾਂ ਨੂੰ। ਉਹੀ ਸ਼ੇਰ ਨੂੰ ਬਾਅਦ ਉਸਤਾਦ ਜੀ ਨਹੀਂ, ਜੈਨਮਨ ਮੁਗਲ ਮਿਰਜ਼ਾ ਅਬਦੁਰ ਰਹਿਮ ਨਾਮ ਸੀਗਾ ਉਹਨਾਂ ਦਾ। ਕੀ ਨਾਮ ਸੀ? ਮਿਰਜ਼ਾ ਅਬਦੁਰ ਰਹੀਮ। ਮਿਰਜ਼ਾ ਅਬਦੁਰ ਰਹੀਮ। ਇਹਦੇ ਦਾਦਾ ਜੀ ਜੇਲ੍ਹ 'ਚ ਫੜੇ ਗਏ। ਕਿਉਂ? ਉਹ ਕਿਸੇ ਰੋਲੇ 'ਚ ਨਾ ਉਹਨਾਂ ਨੇ ਕੈਚ ਨੂੰ ਦੇਤਾ ਥੱਲੇ ਤਹਿਖਾਨੇ 'ਚ, ਤੇ ਉੱਥੋਂ ਕਿਤੇ ਸੁਰੰਗ ਕੱਢਦੇ ਰਹੇ, ਅੱਗੋਂ ਪਾਣੀ ਨਿਕਲ। ਪਹਿਲੇ ਨੀਵਾ ਸੀ, ਸਾਰੇ ਕੈਦੀ ਡੁੱਬ ਕੇ ਮਰ ਗਏ। ਵਾਸ਼ਰੂਮਾਂ ਦਾ ਪਾਣੀ ਸਾਰੇ ਕੈਦੀ ਮਰ ਗਏ। ਨਹੀਂ ਉਸਤਾਦ ਜੀ ਇਹਦਾ ਦਾਦਾ ਜੀ ਨੂੰ ਨਾ ਉਹਨਾਂ ਨੇ ਕੈਦਖਾਨੇ 'ਚ ਇਸ ਤੋਂ ਸੁੱਟਿਆ ਵੀ ਗੰਦੀ ਗਾਲ ਕੱਢੀ ਸੀ ਬਾਦਸ਼ਾਹ ਨੂੰ। ਨਹੀਂ ਬਾਦਸ਼ਾਹ 20 ਸਾਲ ਬਾਅਦ ਆਜ਼ਾਦ ਹੋਏ ਤੇ ਉਹਨਾਂ ਨੇ ਕਿਹਾ ਬਾਦਸ਼ਾਹ ਸਲਾਮਤ, ਤੈਨੂੰ ਪਤਾ? ਕਹਿੰਦਾ ਮੈਂ ਇਸ ਕੰਜਰ ਨੂੰ ਜਾਣਦਾ ਨਹੀਂ। ਉਹ ਤੈਨੂੰ ਜੈਨਮਨ ਕਹਿਣ ਉਹਨਾਂ ਨੇ ਮੰਨਿਆ ਹੀ ਨਹੀਂ। ਮੈਂ ਕਹਿੰਦਾ ਇਸ ਬਾਦਸ਼ਾਹ ਸਲਾਮਤ ਨੇ ਇਹਨੂੰ ਕਿਹਾ ਜਾਓ ਰਕਾਸਾ ਲੈ ਕੇ ਆਓ, ਤੇ ਇੰਨੀ ਕੋਜੀ ਰਕਾਸਾ ਲੈ ਕੇ ਆਇਆ। ਬਾਦਸ਼ਾਹ ਨੇ ਇਹਨੂੰ ਉਹ ਲੱਕੜ ਦਾ ਤੋਕ ਪਾ ਦਿੱਤਾ। ਯਾਰ ਤੁਸੀਂ ਚਵਲਾ ਮਾਰੀ ਜਾਂਦੇ ਹੈਗੇ ਹੋ ਉਸਤਾਦ ਜੀ। ਉਹਨਾਂ ਦੀ ਤਾਦਾਦ ਜ਼ਿਆਦਾ ਸੀਗੀ, ਸਾਡੇ ਫੌਜੀ ਘੱਟ ਸੀਗੇ। ਹਾਂ ਤੇ ਫਿਰ ਇਹਨਾਂ ਦੇ ਦਾਦਾ ਜੀ ਨੇ ਨਾ ਮਾਸ ਸੁੰਨ ਕਰਨ ਵਾਲੀਆਂ ਗੋਲੀਆਂ ਮੰਗਾ ਲਈਆਂ ਕਿ ਪੈਣ ਪਤਾ ਨਾ ਲੱਗੇ। ਉਹਨਾਂ ਨੇ ਨਾ ਮੰਜਨੀਕਾਂ, ਸਾਡੇ ਕੋਲ ਮੰਜਨੀਕਾਂ ਵੀ ਹੁੰਦੀਆਂ ਸੀ, ਅੱਜ ਵੀ ਮੰਜਨੀਕ ਹੈਗੀ ਆ ਤੁਹਾਡੇ ਘਰ। ਟੋਟਲ 2 ਮੰਜਨੀਕਾਂ ਜਿਹਦੇ ਤੇ ਬੱਚੇ ਨਹੀਂ ਪ੍ਰਾਹੁਣਾ ਆਈਏ ਤੇ ਥੱਲੇ ਤਰੀ ਵਿਛਾਉਂਦੇ ਤੁਸੀਂ। ਉਹ ਯਾਰ ਤਾਂ ਜੇਲ੍ਹ ਜਿੱਥੋਂ ਅਸੀਂ ਛੱਡ ਆਏ ਆ ਬਾਹੋ ਜਦਾਦ, ਉੱਥੇ ਸਾਰਾ ਆ ਗਏ ਸਾਈ। ਉਹਨਾਂ ਨੇ ਨਾ ਦਾਦਾ ਜੀ ਨੇ ਗੋਲੇ ਲੈ ਕੇ ਨਾ ਮੰਜਨੀਕਾਂ ਦੇ ਤੇ ਇੰਜ ਛੱਡਦੇ ਸੀ ਦੁਸ਼ਮਣਾਂ ਤੇ। ਮੰਜਨੀਕਾ ਕੀ ਹੁੰਦੀ? ਉਹ ਮਸ਼ੀਨ ਗੋਲਾ ਸਿੱਟਣ ਵਾਲੀ ਹੁੰਦੀ। ਠੀਕ ਹੈ, ਉਹ ਕੱਪੜਾ ਬੰਨ ਕੇ ਉਹ ਜਿਹੜੀ ਦਾਦਾ ਕੋ ਗੋਲਾ ਬਣਾਉਣ ਵਾਲੀ ਮਸ਼ੀਨ ਸੀ ਉਹ ਗੋਲਾ ਸੁੱਟਣ ਵਾਲੀ ਇਹ ਉਹੀ ਗੋਲੇ ਮਾਰਦੇ ਰਹੇ ਦਾਦਾ ਜੀ। ਇਹਦੇ ਦਾਦਾ ਜੀ ਉੱਪਰੋਂ ਕਰਕੇ ਨਾ ਗੋਲਾ ਬਰਫ ਦਾ ਬਣਾ ਕੇ ਦੁਸ਼ਮਣ ਨਾਲ ਠਾ। ਉਹਨਾਂ ਦੇ ਬੜੀ ਦੁਸ਼ਮਣ ਇੱਕ ਦੁਸ਼ਮਣ ਦੇ ਇੱਥੇ ਪਿਆ, ਤੂੰ ਕਹਿੰਦਾ ਮੈਂ ਮਰ ਗਿਆ। ਓਏ ਆਹ ਕਿਹੜਾ, ਇਹ ਕਿਹੜਾ ਦੁਸ਼ਮਣ? ਠੰਡਾ ਹਮਲਾ। ਇੱਕ ਦੁਸ਼ਮਣ ਕਹਿੰਦਾ ਸੀ ਯਾਰ ਪੀਲੇ ਰੰਗ ਦਾ ਗੋਲਾ ਮਾਰੀ। ਜਿਹੜੀ ਗੋਲੇ ਮਾਰਨ ਵਾਲੀ ਸੀ ਨਾ ਤੋਪ, ਇਹਦੇ ਦਾਦੇ ਦੀ 3 ਪਹੀਆਂ ਵਾਲੀ ਤੋਪ ਸੀ ਉਹ। ਉਹਦੇ ਉੱਤੇ ਉਹ ਜਿਹੜਾ ਨੀ 2 ਫੱਟੀਆਂ ਵਾਲੇ ਇੰਜ ਕਰਕੇ ਜਿਹੜੇ ਇੰਜ ਬਹਿੰਦੇ, ਉਹ 2 ਫੱਟੀਆਂ ਵਾਲੇ ਸੀ ਤੇ ਉਹਦੇ ਤੇ ਬਲੇਡ ਲੱਗਾ ਸੀ। ਉਹਦੇ ਤੇ ਅਸਲਾ ਰਗੜਦੇ ਸੀ ਨਾ ਤੇ ਥੱਲੇ ਉਹ ਕੌਲੀ 'ਚ ਪੂਰੇ ਬਰੂਦ ਨਿਕਲਦਾ ਸੀ। ਸਾਡਾ ਤੇ ਗ੍ਰਨੇਡ ਵੀ ਰੱਖੇ ਸੀ ਰੰਗ। ਆਹੋ
ਉਸ ਤੋਂ ਬਾਅਦ ਉਹਦੇ ਚ ਨਾ ਉਹ ਜਿਹੜਾ ਉਹ ਹੁੰਦੇ ਨੇ ਨਿੱਕੇ ਨਿੱਕੇ ਮੁਆਦ ਪਾਉਂਦੇ ਨੇ, ਉਹ ਪਾ ਕੇ ਉੱਤੇ ਵਾਈਟ ਕਲਰ ਦਾ ਸੋਹਣਾ ਪਟਾਸ ਪਾ ਕੇ ਤੇ ਫਿਰ ਗੋਲਾ ਮਾਰਦੇ ਸੀ। ਔਰ 15-15 ਰੁਪਏ ਦਾ ਇੱਕ ਗੋਲਾ ਮਾਰਿਆ ਇਹਨਾਂ ਨੇ ਪੂਰੀ ਜੰਗ ਚ, 8-9 ਹਜ਼ਾਰ ਦੀ ਦਿਹਾੜੀ ਲਾ ਕੇ ਦਾਦਾ ਜੀ। ਨਹੀਂ ਸਹੀ ਤੁਸੀਂ ਸੁਣਦੇ ਨਹੀਂ ਸੀ, ਉਹਨਾਂ ਦੀ ਤਾਦਾਦ ਜ਼ਿਆਦਾ ਸੀ, ਮਾਰਦੇ ਸੀ ਤੇ ਇਹਨਾਂ ਨੂੰ ਇੰਨੀਆਂ ਸੁੱਕੀਆਂ ਰੋਟੀਆਂ ਇਕੱਠੀਆਂ ਹੋ ਜਾਂਦੀਆਂ। ਪਤਾ ਕੀ ਗੱਲ ਫਰੀਦ, ਸਿਰਫ ਉਸਤਾਦ ਤੇਰੇ ਨਾਲ ਰਲ ਜਾਂਦੇ, ਤੇ ਜਿਹਦੇ ਨਾਲ ਉਸਤਾਦ ਰਲ ਲੈਣਾ ਉਹ ਬੰਦਾ ਜਿੱਤ ਜਾਂਦਾ ਵਾ। ਮੈਂ ਜੈਨੂਇਨ ਕਹਿਣ ਡਿਆ, ਉਸਤਾਦ ਜਾਨਵਰ ਦੇ ਹੱਥ ਰੱਖਦੇ, ਅਸੀਂ ਜਿੱਤਣਾ ਨਹੀਂ ਚਾਹੁੰਦੇ ਫੈਸਲ ਭਾਈ, ਚੁੱਪ ਕਰ ਜਾ, ਚੁੱਪ ਤੂੰ ਕਰ ਗੱਲਾਂ ਕਰ। ਨਹੀਂ ਤੇਰੇ ਦਾਦੇ ਨੂੰ ਇੱਕ ਬੰਦੇ ਨੇ ਆਖਿਆ, ਭਾਜੀ ਰਾਤੀ ਜੰਗ 'ਚ ਬਹੁਤ ਗੋਲੀ ਚੱਲੀ, ਕਹਿੰਦਾ ਜਿੰਨੀ ਪੈਰਾਡੋਲ ਚੱਲਦੀ ਆ ਉਹ ਤੋਂ ਵੀ ਬਹੁਤੀ ਚੱਲੀ। ਸਾਈ ਉਧਰੋਂ ਬੰਦਿਆਂ ਦੀ ਸੱਚੀ ਮੁੱਚੀ ਜੰਗ ਦੇ ਦੌਰਾਨ ਮੈਂ 1900 ਦੀ ਗੱਲ ਦਾ ਸੁਣਿਆ, ਉਧਰੋਂ ਬੰਦੇ ਫੌਜ ਆ ਰਹੀ ਸੀ, ਇਧਰੋਂ ਦਾਦੇ ਨੇ ਹੁਕਮ ਦਿੱਤਾ ਤੀਰ ਅੰਦਾਜ਼ਾਂ ਨੂੰ ਕਿ ਤੀਰ ਮਾਰੋ ਉਹਨਾਂ ਦੇ। ਹੁਣ ਉਹ ਬੰਦੇ ਜ਼ਿਆਦਾ ਸਨ, ਦਾਦਾ ਜੀ ਕਹਿੰਦੇ ਇੰਜ ਤੀਰ ਮੁੱਕ ਜਾਣਗੇ, ਉਹਨਾਂ ਦੀ ਤਾਦਾਦ ਜ਼ਿਆਦਾ। ਉਹਨਾਂ ਨੇ ਮੰਜਨੀਕਾ ਨਾਲ ਕੱਪੜਾ ਬੰਨ ਕੇ ਕੱਪੜਾ ਸਿੱਟ ਤੇ ਫਿਰ ਅੱਗ ਵਾਲੇ ਤੀਰ ਮਾਰਦੇ ਸੀ ਤੇ ਦੁਸ਼ਮਣਾਂ ਨੂੰ ਅੱਗ ਲੱਗਦੀ ਸੀ ਤੇ ਉਹ ਮਰ ਜਾਂਦੇ ਹੁੰਦੇ ਸੀਗੇ। ਮੈਂ ਜੈਨ ਇੰਨੀ ਕੁ ਕਾਰਾਗਰੀ ਸੀ ਨਾ ਦਾਦਾ ਜੀ ਦੀ, ਇੱਥੋਂ ਸਿਰਫ 3 ਤੀਰ ਕੱਢ ਕੇ ਮਾਰਦੇ ਸੀ। ਇਹਦਾ ਦਾਦਾ ਦਰਬਾਰ 'ਚ ਸਿਰਫ ਇਸ ਤੋਂ ਨਾ ਰੱਖਿਆ ਸੀ ਕਿ ਫੂੜਾ ਝੂਸ ਲੈਂਦਾ। ਜੰਗਜੂ ਬਣਦੇ ਨਹੀਂ ਤੇ ਇਹੋ ਜਿਹੇ ਬੰਦੇ ਵਿਆਹ 'ਚ ਸਿਰਫ ਇਸ ਗੱਲ ਤੋਂ ਗੌਰ ਨਾਲ ਵਿਆਹ ਦੇਖਦੇ ਕਿ ਕਿਹੜੀ ਕੁੜੀ ਕਿਹਦੇ ਨਾਲ ਫਸਣ ਲਈ। ਤੁਸੀਂ ਹੁਣ ਪੋਲ ਖੁਲਵਾਣੇ ਨੇ ਤੁਹਾਡੇ ਘਰੋਂ ਮੇਰੇ ਅਬਾਓ ਜਦਾਦ ਨੇ ਗੁੱਜਰਾਂ ਦੀ ਬਹੁਤ ਫੇਵਰ ਕੀਤੀ, ਮਰਾਸੀਆਂ ਦੀ, ਖਾਨ ਸਾਹਿਬਾਂ ਦੀ, ਗੁੱਜਰਾਂ ਦੀ ਸੱਚੀ ਮੁੱਚੀ ਬੜੀ ਫੇਵਰ ਕੀਤੀ। ਜ਼ਮੀਨਾਂ ਦਿੱਤੀਆਂ ਨੇ, ਥੋੜੇ ਸਾਡੇ ਜਾਨਵਰਾਂ ਦੀਆਂ ਸੇਵਾ ਗੁੱਜਰ ਕਰਦੇ ਸੀਗੇ, ਠੀਕ ਹੈ, ਤੇ ਖੁਸ਼ ਕਰਨ ਵਾਸਤੇ ਤੁਹਾਡੇ ਵਰਗੇ ਰੱਖੇ ਹੁੰਦੇ ਸੀਗੇ। ਜੈਨੂਇਨ ਕਹਿਣ ਡਿਆ ਵਾ, ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲullah ਸ਼ਰਟ ਤੂੰ ਮੇਰੀ ਪਾਈ ਬਸ। ਉਸਤਾਦ ਨੂੰ ਮਰਾਸੀ ਕਹਿੰਦੇ ਤੈਨੂੰ ਸ਼ਰਮ ਨਹੀਂ? ਠਹਿਰ ਜਾ ਇੱਕ ਮਿੰਟ, ਕੌਣ? ਤੇ ਤੂੰ ਅੱਲਾਹ ਪਾਕ ਦੀ ਕਸਮ, ਬੈਲਟ ਤੁਸੀਂ ਮੇਰਾ ਪਾਇਆ। ਮੈਂ ਪਾਇਆ ਹੀ ਨਹੀਂ, ਕਿੱਥੇ ਹੈ ਬੈਲਟ? ਹੈ ਹੀ ਨਹੀਂ ਮੇਰਾ ਬੈਲਟ ਮੈਂ ਤੁਸੀਂ ਜਿਹੜਾ ਲਵਾਇਆ ਨਹੀਂ, ਉਹ ਮੈਂ ਸਿਰ ਚੰਡਾ ਪਵਾ ਦੇਣੀਆਂ, ਤਾਂ ਚੰਬਲ ਹੋਈ ਸੀ ਬੈਲਟ ਤੇ। ਚਲੋ ਕੋਈ ਬਸ ਕਰ ਦੇ। ਅੱਲਾਹ ਦੀ ਕਸਮ ਆਪ ਦਿੱਤੀ ਸੀਗੀ ਸਾਰਿਆਂ ਨੂੰ, ਕਿਹਨਾਂ ਨੂੰ? ਸਭ ਨੂੰ ਦਿੱਤੀਆਂ। 2 ਸ਼ਰਟਾਂ ਨਹੀਂ ਮੈਂ ਇਸ ਤੋਂ ਨਹੀਂ ਕਹਿ ਰਿਹਾ, ਮੈਂ ਤੂੰ ਮੇਰੇ ਕੋਲ ਹੋਰ ਵੀ 50 ਲੈ ਲਾ। ਮੇਰੇ ਕੋਲ ਤਾਂ ਗੱਲ ਨਹੀਂ ਮੁੱਕਦੀਆਂ। ਮੈਂ ਰਾਤੀ ਕਸਮ ਵਾਲੀ ਗੱਲ, ਜੇ ਸਰਦੀਆਂ ਦਾ ਸਟਾਕ ਕੱਢਿਆ 79 ਟਾਈਆਂ ਨਿਕਲਦੀਆਂ, 150 ਸ਼ਰਟਾਂ ਨਿਕਲੀਆਂ, ਠੀਕ ਹੈ, 19 ਜਰਸੀਆਂ ਨਿਕਲੀਆਂ ਮੇਰੀਆਂ। ਟਰੱਕ ਹੀ ਲੁੱਟਿਆ ਸੀ। ਟਰੱਕ ਨਹੀਂ ਲੁੱਟਿਆ ਜੀ, ਸ਼ਰਟ ਦੀ ਗੱਲ ਕਰਨੇ ਹੋਈ। ਠਹਿਰ ਜਾ, ਗੱਲ ਮੈਂ ਕਿਉਂ ਕੀਤੀ ਵੀ ਤੂੰ ਉਹਨੂੰ ਕਹਿ ਰਿਹਾ ਸਾਡੇ ਵੱਡੇ ਤੁਹਾਨੂੰ ਉਹ ਵੱਡਿਆਂ ਦੀ ਗੱਲ ਕਰਨੇ ਆ, ਜ਼ਮੀਨਾਂ ਦਿੱਤੀਆਂ, ਸਹੀ ਗੱਲ, ਇਹਨਾਂ ਨੂੰ ਫਲਾਣਾ ਕੀਤਾ, ਉਹਨਾਂ ਨੂੰ ਜੀ ਸਾਡੇ ਜਾਨਵਰ ਪਾਲਦੇ ਸੀ, ਉਹ ਨਹੀਂ ਸਾਂਭਿਆ ਉਹਨਾਂ ਨੇ। ਤੇਰੇ ਵੱਡੇ ਤੈਨੂੰ ਸਾਨੂੰ ਨਹੀਂ ਸਾਂਭਿਆ ਹੀ ਨਹੀਂ, ਉਹਨਾਂ ਨੇ ਰੁਪਈਆ ਹੀ ਨਹੀਂ ਸਾਂਭਿਆ, ਉਹ ਜਾੜ ਗਿਆ, ਇਹਨਾਂ ਵਰਗਿਆਂ ਨੂੰ ਦੇ ਗਏ। ਉਹ ਜਾ ਤੂੰ ਲੈ ਲੈ, ਵਾਪਸ ਲੈ ਲੈ। ਕਾਹਤੋਂ ਮੈਂ ਲਵਾਂ? ਅਸੀਂ ਥੋਕੇ ਨਹੀਂ ਚੱਟੀ ਦਾ ਕਦੇ। ਚਲੋ ਹਾਂ, ਨਹੀਂ ਲਈ। ਏੜੀਆਂ ਰਗੜ ਕੇ ਮਰ ਗਏ ਤੇਰੇ ਵੱਡੇ। ਉਹ ਚੱਲ ਜਾ ਕੰਮ ਕਰ, ਚੱਲ ਬਸ ਕਰ, ਠੀਕ ਆ, ਕਸਮ ਉਹ ਜਾ ਕੰਮ ਕਰ। ਤੁਹਾਨੂੰ ਇੱਕ ਮੱਝ ਦੇਈਦੀ ਸੀ, 7 ਦਿਨ ਘੁੱਟਦੇ ਸੀ ਤੁਸੀਂ। ਕਸਮਪੁਰਸੀ ਦੇ ਆਲਮ ਚ ਮਰੇ ਇਹਦੇ ਵੱਡੇ, ਕਸਮਪੁਰਸੀ ਦੇ ਆਲਮ ਕੈਦ ਚ ਮਰੇ ਆ। ਇਹਦਾ ਦਾਦਾ ਮਸ਼ਹੂਰ ਸੀ ਬਹਾਦਰ ਸ਼ਾਹ ਜ਼ਫਰ ਸਾਹਿਬ, ਇਹਦੇ ਆਖਰੀ ਜਿਹੜੇ ਉਸਤਾਦ ਜੀ ਨਾ, ਤੁਹਾਨੂੰ ਮੈਂ ਕਿਹਾ ਖਾਨਦਾਨ ਦੇ ਨਾਲ ਨਾ ਕਰਿਆ ਕਰੋ। ਅੱਛਾ, ਬਹਾਦਰ ਸ਼ਾਹ ਜ਼ਫਰ ਨੇ ਆਪਣਾ ਸ਼ਿਜਰਾ ਨਸਲ ਜੋੜ ਲਿਆ ਉਹਨੇ ਖਾਨਦਾਨ ਚ। ਤੂੰ ਕਿਹੜੀ ਲੜੀ ਚੋਂ ਆ? ਇਹ ਮੁਮਤਾਜ਼ ਦੀ ਲੜੀ ਚੋਂ। ਨਹੀਂ, ਮੈਨੂੰ ਇਹ ਦੱਸ ਤੂੰ ਕਿਹੜੀ ਲੜੀ ਚੋਂ ਆ? ਕਿਹੜੀ ਲੜੀ ਚੋਂ ਆ ਤੂੰ? ਉਹ ਜਿਹੜੀ ਦਰਮਿਆਨ ਚ ਨਹੀਂ ਸੇਰੇ ਦੇ ਹੁੰਦੀ, ਉਸ ਲੜੀ ਚੋਂ? ਉਸ ਲੜੀ ਚੋਂ ਨਹੀਂ ਇਹ ਅੱਖ ਲੜੀ ਚੋਂ। ਉਸਤਾਦ ਜੀ ਮੇਰੀ ਗੱਲ ਸੁਣ, ਬਹਾਦਰ ਸ਼ਾਹ ਜ਼ਫਰ ਸਾਹਿਬ ਉਸਤਾਦ ਜੀ ਕੁਛ ਵੀ ਨਹੀਂ ਸਾਡੇ ਲੱਗਦੇ ਬਾਈ। ਅਸੀਂ ਕਿਸੇ ਦੇ ਕੁਛ ਨਹੀਂ, ਅਸੀਂ ਇਕੱਲੇ ਹੀ ਦੁਨੀਆ ਤੇ ਆਏ ਆ, ਇਕੱਲੇ ਨਹੀਂ ਚਲੇ ਜਾਣਾ ਉਸਤਾਦ, ਠੀਕ ਹੈ। ਤੇ ਐਵੇਂ ਵੱਡੀ ਸ਼ਰਟ ਮੈਂ ਤੁਹਾਡੀ ਪਾਈ ਹੈ, ਇਹ ਤੁਹਾਨੂੰ ਕੱਲ ਇਹਦੇ ਨਾਲ ਦੀ ਸ਼ਰਟ ਮਿਲ ਜੇਗੀ ਜਾਂ ਤੇ ਪੈਸੇ ਮਿਲ ਜਾਣਗੇ ਤੁਹਾਨੂੰ। ਤੂੰ ਹੁਣੇ, ਮੈਂ ਤੁਹਾਨੂੰ ਕਿਹਾ ਪੈਸੇ ਮਿਲ ਤੂੰ ਜਾਣਗੇ, ਏਡਾ ਗੈਰਤ ਵਾਲਾ ਹੁਣੇ ਲਾ, ਪੈਸੇ ਮਿਲ ਜਾਣਗੇ। ਨਹੀਂ ਹੁਣੇ ਲਾ ਤੂੰ। ਮੇਰਾ ਬੈਲਟ ਦਿਓ, ਮੇਰਾ ਬੈਲਟ ਦਿਓ। ਚਲੋ ਉਹ ਉੱਥੇ ਪਿਆ ਕਿਤੇ, ਮੈਂ ਲਿਆ ਫਿਰ ਸ਼ਰਟ ਵੀ ਉੱਥੋਂ ਹੀ ਚੁੱਕ ਲੈਣਾ ਜਿੱਥੇ ਮੈਂ ਵੀ ਚੁੱਕ ਲੈਣਾ, ਠੀਕ ਹੈ। ਓ ਤੂੰ ਭਾ ਛੋਕੇ ਦਾ ਮੁੰਡਾ ਨਹੀਂ ਹੈਗਾ ਜਿਹੜਾ ਤੂੰ ਵੀ ਉਹਦਾ ਹੀ ਹੈ, ਤੂੰ ਵੀ ਉਹਦਾ ਹੀ ਹੈ, ਜਿਹੜਾ ਕੋਠੇ ਟੱਪ ਕੇ ਆਂਦਾ ਸੀਗਾ, ਹੈ ਨਾ ਲੰਦੇ ਆ ਉੱਚਾ ਬਲਾ ਮੂੰਹ ਵੱਲ ਵੇਖ ਕੇ ਯਾਰ ਫਰੀਦ, ਤੂੰ ਮੂੰਹ ਇਦਾਂ ਦਾ ਬਣਾ ਰੱਬ ਕਰਕੇ ਮੈਨੂੰ। ਨਹੀਂ ਤੂੰ ਭਾ ਛੋਕੇ ਦਾ ਨਹੀਂ ਸ਼ੌਕੇ ਨੂੰ ਛੱਡ। ਬਹਾਦਰ ਸ਼ਾਹ ਜ਼ਫਰ ਨਾਲ ਕਿੱਧਰ ਅਹਿਮ, ਬਹਾਦਰ ਸ਼ਾਹ ਜ਼ਫਰ ਦਾ ਨਾਮ ਲਿਆ, ਕਹਿੰਦਾ ਉਸਤਾਦ ਜੀ ਖਾਨਦਾਨ ਨਾਲ ਨਹੀਂ ਜਾਣਾ, ਮੈਂ ਉਹਦੇ ਨਾਲ ਖਾਨਦਾਨ ਜੋੜ ਲਿਆ ਬਹਾਦਰ ਸ਼ਾਹ ਜ਼ਫਰ ਨਾਲ। ਤੂੰ ਤੇ ਚਲੋ ਉਹ ਸ਼ਾਇਰ ਸੀ, ਸ਼ਾਇਰ ਕਹਿੰਦਾ ਸੀ। ਚੱਲ ਯਾਰ ਇਹ ਭਾ ਛੋਕੇ ਦਾ ਤੈਨੂੰ ਆਪਣਾ ਨਾਂ ਨਹੀਂ ਲਿਖਣਾ ਆਉਂਦਾ? ਮੈਨੂੰ ਨਹੀਂ ਲਿਖਣਾ ਆਉਂਦਾ। ਅੱਛਾ, ਨਹੀਂ ਲਿਖਣਾ ਆਉਂਦਾ, ਦਿਮਾਗ ਖਰਾਬ। ਉਹ ਬਹਾਦਰ ਸ਼ਾਹ ਜ਼ਫਰ ਉਹ ਸਹੀ ਗਾ, ਮੁਮਤਾਜ਼ ਦੇ ਖਾਨਦਾਨ ਚੋਂ ਆ ਤੂੰ, ਠੀਕ ਹੈ। ਇਹਨੂੰ ਕਹਿੰਦਾ ਉਹ ਸ਼ਾਹਜਹਾਂ ਕੌਣ ਆ? ਕਹਿੰਦਾ ਜੀ ਉਹ ਸਾਡੇ ਜਵਾਈ ਭਾਈ ਸੀ। ਭਾਜੀ ਇਹ ਸ਼ਹਜ਼ਾਦਾ ਸਲੀਮ ਦੀ ਮਸ਼ੂਕ ਦਾ ਕੋਈ ਨਵਾਸਾ ਨਵੂਸਾ ਵਾ, ਆਰਾਮ ਨਾਲ ਉਹ ਪਈਦਾ। ਨਵਾਸਾ ਦੀ
ਪੜਨਵਾਸਾ ਪੜਨਵਾਸਾ ਨਾਰਕਲੀ ਦਾ। ਆ ਨਹੀਂ ਐਵੇਂ ਇਹ ਨਾਰਕਲੀ ਦਾ ਰਿਸ਼ਤੇਦਾਰ ਆ ਤੂੰ? ਉਸਤਾਦ ਜੀ ਇਹ ਜੋਧਾ ਬਾਈ ਦਾ ਦੋਤਰਾ ਵਾ। ਓ ਯਾਰ ਮੈਨੂੰ ਪਤਾ ਹੈ ਕੌਣ ਆ। ਕੌਣ? ਜੋ ਵੀ ਆ ਉਸਤਾਦ ਜੀ, ਮੈਂ ਤੁਹਾਨੂੰ ਕਹਿ ਰਿਹਾ ਬਾਜ਼ ਆ ਜੋ, ਠੀਕ ਹੈ ਨਾ? ਆਰਾਮ ਨਾਲ ਬੋਲਿਆ ਕਰ ਭਾਈ ਨਾਲ, ਮੈਂ ਤੈਨੂੰ 20 ਵਾਰੀ ਤੈਨੂੰ ਸਮਝਾਇਆ। ਪਤਾ ਤੇਰੇ ਮੇਰੇ ਉਸਤਾਦ ਆ, ਵੱਡੇ ਆ ਮੇਰੇ, ਜਿੱਦਾਂ ਮਰਜ਼ੀ ਬੋਲਾਂ, ਇਹ ਮੁੱਲਾ ਪਿਆਦਾ ਦੀ ਦੂਜੀ ਬੁੱਢੀ ਦੇ ਵਿੱਚੋਂ। ਠੀਕ ਆ? ਮੁੱਲਾ 2 ਪਿਆਜ਼ਾ। ਆ 2 ਪਿਆਜ਼ ਲੈ ਪਿਆਦਾ ਮੁੱਲਾ 2 ਪਿਆਜ਼ ਇਹ ਤੇਰੇ ਬੜੇ ਜਿਹਨੇ ਦੂਜਾ ਵਿਆਹ ਕੀਤਾ ਸੀ ਨਾ ਚੋਰੀ, ਉਸ ਲੜੀ ਚੋਂ ਆ। ਫਰੀਦ ਮੈਂ ਤੇਰੇ ਦੰਦ ਕੱਢ ਦੇਣੀ, ਮੈਂ ਤੈਨੂੰ ਬਹਾਦਰ ਸ਼ਾਹ ਜ਼ਫਰ ਆਪ ਵੱਡਾ ਸ਼ਾਇਰ ਸੀ। ਉਹ ਮੁਗਲਾਂ ਦਾ ਸਹੀ ਬਾਦਸ਼ਾਹ ਸੀ, ਉਹਨਾਂ ਦੇ ਖਾਨਦਾਨੀ। ਹਾਂ ਤੇਰੇ ਸ਼ਾਇਰ ਜਿਹੜਾ ਸਿਰਫ ਮਾਮਦੀਨ ਬਬਲੀ ਹੋਇਆ। ਮਾਸ਼ਾਅੱਲਾ, ਤੁਹਾਡੀ ਵੀ ਤਾਂ ਹਿਸਟਰੀ ਮਿੰਟੋ ਨੇ ਲਿਖੀ ਆ। ਮਿੰਟੋ ਇਹਨਾਂ ਦਾ ਖਾਨਦਾਨ ਹੈ ਉਹ ਬਹੁਤ। ਤੇਰਾ ਖਾਨਦਾਨ ਕਿਹੜਾ ਵਾ? ਖਾਨਦਾਨ ਤੇ ਕਰ ਜਾਣਦੇ ਆ। ਉਹ ਚੀਮਿਆਂ ਦਾ ਕਿਤੋਂ ਪਤਾ ਉਹ ਚੀਮਿਆਂ ਦਾ, ਤੂੰ ਕਮੀਨਿਆਂ ਦਾ, ਚੀਮਿਆਂ ਦਾ ਨਹੀਂ ਆ। ਅਸੀਂ ਚੀਮਿਆਂ ਉਹ ਮੰਨ ਦਾ ਲਓ, ਚੱਲ ਸਾਰੀ ਜ਼ਿੰਦਗੀ ਤੁਸੀਂ ਸਾਊਦੀ ਅਰਬ ਤੋਂ ਅਸੀਂ ਸਾਡੀ ਲੜੀ ਟੁਰੀ ਆਉਣ ਡਈ। ਐਲਾ ਹੀ ਆ, ਮੈਨੂੰ ਪਤਾ ਵਾ। ਏਡੀ ਲੰਮੀ ਲੜੀ ਆ? ਸਹੀ ਗੱਲ, ਮੈਂ ਤਾਂ ਏਡੀ ਲੰਮੀ ਲੜੀ ਨਹੀਂ ਵੇਖੀ। ਸਹੀ ਗੱਲ। ਮੇਰੀ ਗੱਲ ਸੁਣ ਲਓ, ਟਕਸਾਲੀ ਬਾਜ਼ਾਰ ਚ ਮਕਾਨ ਹੋਵੇ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਦਸ਼ਾਹਾਂ ਦੀ ਲੜੀ ਚੋਂ ਆ। ਬਹਾਦਰ ਸ਼ਾਹ ਜ਼ਫਰ ਕੀ ਬਾਤ ਹੈ, ਸਹੀ ਗੱਲ। 16 ਬਾਦਸ਼ਾਹਾਂ ਚੋਂ ਤੂੰ ਕਿਹੜੇ ਬਾਦਸ਼ਾਹ ਚੋਂ ਆ? ਹਲਾਕੂ ਖਾਨ ਦਾ ਫੁੱਫੜ ਆ। ਚੁੱਪ ਕਰ ਜਾ, ਅੱਜ ਵੀ ਤੁਹਾਡਾ ਕੌਮੀ ਨਿਸ਼ਾਨ ਘੁੰਗਰੂ ਆ, ਠੀਕ ਆ? ਕਰੋ ਮੁਲਾਕਾਤ, ਕਰੋ ਮੁਲਾਕਾਤ। ਕੌਮੀ ਨਿਸ਼ਾਨ। ਸਹੀ ਗੱਲ। ਯਾਰ ਫੈਸਲ ਮੇਰੀ ਗੱਲ ਸੁਣ ਲੈ, ਉਸਤਾਦ ਜੀ ਮੈਂ ਸਿਰਫ ਇਹ ਪੁੱਛ ਰਿਹਾ ਤੂੰ ਕਿਹੜੇ ਬਾਦਸ਼ਾਹ ਚੋਂ ਆ? ਮੈਂ ਕਿਸੇ ਬਾਦਸ਼ਾਹ ਚੋਂ ਨਹੀਂ ਹੈਗਾ ਭਾਈ, ਮੈਂ ਕਿਸੇ ਜੋਗਾ ਨਹੀਂ ਹੈਗਾ, ਠੀਕ ਹੈ? ਸ਼ਰਟ ਮੈਂ ਤੁਹਾਡੀ ਪਾਈ ਹੈ, ਬੈਲਟ ਤੁਸੀਂ ਮੇਰਾ ਪਾਇਆ, ਬਸ। ਮੈਂ ਤਾਂ ਬੈਲਟ ਪਾਈ ਨਹੀਂ। ਚਲੋ ਬੈਲਟ ਕਿੱਥੇ ਰੱਖੀ ਜੇ ਫਿਰ? ਓ ਯਾਰ ਉੱਥੇ ਹੀ ਪਈ ਬੈਲਟ। ਉੱਥੋਂ ਸ਼ਰਟ ਵੀ ਚੁੱਕ ਲੈਣਾ ਤੁਸੀਂ। ਗੱਲ, ਮੈਂ ਤੁਹਾਡੇ ਕੋਲ ਸ਼ਰਟਾਂ ਦਾ ਭੁੱਖਾ ਨਹੀਂ ਹੈਗਾ, ਇਹਦੇ ਨਾਲ ਦੀਆਂ 2-3 ਸ਼ਰਟਾਂ ਮੈਂ ਤੁਹਾਨੂੰ ਦਵਾਂਗਾ ਉਸਤਾਦ ਜੀ, ਤੁਸੀਂ ਉਹ ਸਿਰਫ ਬ੍ਰਾਂਡ ਵੇਖਣਾ। ਮੈਨੂੰ ਖੁਦਾ ਦੀ ਕਸਮ, ਮਿੱਲਾਂ ਵਾਲੇ ਨਹੀਂ ਕਿ ਮੇਰੇ ਯਾਰ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਫੈਸਲ ਆ ਤਾਂ ਇੱਕ ਵਾਰੀ ਅਸੀਂ ਜਾ ਕੇ ਨਹੀਂ ਲਈਦੀਆਂ, ਤੇ ਤੁਸੀਂ ਸਾਨੂੰ ਸ਼ਰਟਾਂ ਆਪ ਹੀ ਦੇ ਕੇ ਤੁਸੀਂ ਸਾਨੂੰ ਕਹਿਣ ਦੇ ਹੈਗੇ ਹੋ। ਪਰਸੋਂ ਚੌਥ ਉਹਦੀ ਵੀ ਸ਼ਰਟ ਤੁਸੀਂ ਲਵਾ ਲਈ ਉਸਤਾਦ ਜੀ। ਇੱਜ਼ਤ ਨਸਫ ਹੁੰਦੀ ਸਾਰੀ ਜ਼ਿੰਦਗੀ। ਅੱਛਾ ਠਹਿਰ ਜਾ। ਹਾਂਜੀ, ਜਿਹੜਾ ਤੂੰ ਉਹਨੂੰ ਕਹਿ ਰਿਹਾ ਸਾਡੇ ਵੱਡੇ, ਤੁਹਾਡੇ ਦੋਵਾਂ ਦੇ ਸਾਡੇ ਵੱਡੇ ਜਿਹੜੇ ਨਾ ਉਹ ਸਾਡੇ ਕੋਲ ਲੈ ਕੇ ਖਾਂਦੇ ਸੀ, ਅਸੀਂ ਤੁਹਾਨੂੰ ਇਹ ਦਿੱਤਾ ਉਹ ਦਿੱਤਾ, ਉਹਨਾਂ ਦੀ ਇੱਜ਼ਤ ਨਫਸ ਨਹੀਂ ਗਈ? ਕਿਹਨਾਂ ਦੀ? ਇਹਨਾਂ ਦੋਵਾਂ ਦੀ। ਸਾਡੀ ਕੋਈ ਨਹੀਂ ਹੈਗੀ। ਨਹੀਂ ਤੂੰ ਉਹਨਾਂ ਦੀ ਕੀਤੀ ਤੇ ਤੂੰ ਸੁਣੀ ਆ। ਮੈਂ ਉਹਨਾਂ ਨੂੰ ਕਿਹਾ ਕਿ ਹਾਂ ਤੂੰ ਕਿਹਾ ਸਾਡੇ ਵੱਡਿਆਂ ਨੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ, ਇਹ ਸਾਡੇ ਜਾਨਵਰ ਪਾਲਦੇ ਸੀ। ਹਿਸਟਰੀਆਂ ਪੜ੍ਹ ਲਓ। ਉਹ ਬੱਸ ਕਰਦੇ ਤੇਰਾ ਮਾਮਾ, ਤੇਰਾ ਜਿਹੜਾ ਸ਼ਾਹੀ ਕਿਲੇ ਦੇ ਵਿੱਚ ਸੰਧੂਰ ਵੇਚਦਾ ਹੁੰਦਾ ਸੀ, ਸਾਨੂੰ ਨਹੀਂ ਪਤਾ ਹੈਗਾ। ਆਹੋ, ਉਹ ਗੁੱਜਰ ਨੇ ਓਏ ਆ ਗੁੱਜਰ ਨੇ ਉਸਤਾਦ ਜੀ, ਮੈਂ ਸਿਰਫ ਇਹਦੀ ਗੱਲ ਕਰ ਰਿਹਾ। ਗੁੱਜਰ ਬੜੀ ਅਨਖ ਵਾਲੀ ਕੌਮ ਹੁੰਦੀ ਆ। ਚੀਮੇ ਯਾਨੀ ਚੀਮੇ ਕੁਛ ਨਹੀਂ। ਚੀਮੇ ਤੇ ਆਹੋ ਸਹੀ ਗੱਲ ਤੇ ਇਹ ਨਹੀਂ ਵੀ ਤੁਸੀਂ ਇਹ ਜੀ ਇੱਕ ਮੱਝ ਦੇ ਨੇ 7 ਦਿਨ ਸਾਨੂੰ ਘੁੱਟਦੇ ਹੁੰਦੇ ਸੀ। ਠੀਕ ਹੈ ਭਾਈ, ਤੁਹਾਨੂੰ ਕਿਹੜਾ ਘੁੱਟਦੇ ਸੀ ਇੱਕ ਮੱਝ ਦੇ ਕੇ? ਭਾਈ ਮੇਰੇ ਕੋਲ ਗਲਤੀ ਹੋ ਗਈ। ਤੁਹਾਨੂੰ ਕਿਹੜੀ ਮੁਗਲ ਭਾਈ ਵੇਲਾ ਫੜਦੇ ਸੀਗੇ, ਮੁਗਲ ਢੋਲਕੀਆਂ ਵਜਾਉਂਦੇ ਸੀ, ਚਿਮਟਾ ਵਜਾਉਂਦੇ। ਹਾਂ ਵਜਾਉਂਦੇ ਆ। ਇੱਕ ਦੌਰ ਸੀ ਜਦੋਂ ਮੁਗਲ ਬਾਦਸ਼ਾਹ ਸਹੀ ਗੱਲ ਸੁਣਦੇ ਸੀ ਤੇ ਖਾਨ ਸਾਹਿਬ ਗਾਉਂਦੇ ਸੀ। ਸਹੀ ਗੱਲ ਬਿਲਕੁਲ। ਹੁਣ ਮੁਗਲ ਗਾਉਂਦੇ ਆ, ਖਾਨ ਸਾਹਿਬ ਸੁਣਦੇ ਆ। ਆ ਅਲੀ ਜ਼ਫਰ ਸਾਹਿਬ ਹਾਂਜੀ ਮੁਗਲ ਨੇ। ਉਸਤਾਦ ਲੋ ਵੇਖ ਲੋ, ਉਸਤਾਦ ਸੁਣਦੇ, ਤੁਸੀਂ ਗਾਉਂਦੇ ਨਹੀਂ ਹੁਣ? ਬਿਲਕੁਲ ਹਾਂ ਜੈਨੂਇਨ ਡੈਫੀਨਿਟ। ਨਹੀਂ ਲੇਕਿਨ ਪਿੱਛੋਂ ਬਦਲ ਜਾਂ ਤੇ ਤੂੰ ਆਪਣਾ ਸ਼ਜਰਾ ਨਸਬ ਦੱਸ। ਉਹ ਮੈਂ ਹੁਣ ਉਸਤਾਦ ਜੀ ਏਡਾ ਲੰਬਾ ਚੁੱਕੀ ਲਿਆਵਾਂ ਜਬ ਬੱਚ। ਅੱਛਾ ਕਿੱਡਾ ਕਿ ਲੰਬਾ ਹੋਊਗਾ ਵੀ? ਇੰਨਾ ਜ਼ਿਆਦਾ ਇੰਨਾ ਲਿਖਿਆ ਹੀ ਹੁੰਦਾ ਨਾ ਵੀ ਭਾਈ ਐਸ ਲੜੀ ਚੋਂ ਇਸ ਲੜੀ ਚੋਂ ਇਸ ਤੋਂ ਬਾਅਦ ਆ, ਉਸ ਤੋਂ ਬਾਅਦ ਆ, ਉਸ ਤੋਂ ਬਾਅਦ ਆ। ਹਰ ਮੁਗਲ ਨੂੰ ਇਹ ਗਲਤਫਹਿਮੀ ਹੈ ਕਿ ਅਸੀਂ ਕਿਸੇ ਬਾਦਸ਼ਾਹ ਦੀ ਲੜੀ ਚੋਂ। ਉਸਤਾਦ ਜੀ ਇੱਕ ਮਿੰਟ ਮੇਰੀ ਗੱਲ ਸੁਣੋ। ਓਏ ਸਭ ਤੋਂ ਪਹਿਲੇ ਤੀਸਰੀ ਪੀੜ੍ਹੀ ਇਹਨਾਂ ਦੀ ਮੀਰ ਜਾਫਰ ਨੂੰ ਜਾ ਮਿਲਣੀ। ਉਹ ਮਰੇ ਤੁਹਾਡੀ ਜਿਹੜੀ ਪੀੜ੍ਹੀ ਹੈ ਨਾ, ਸਿਰਫ ਉੱਤੇ ਹੁਣ ਤੇਰੀ ਅੰਮੀ ਬਹਿ ਕੇ ਚਾਹ ਬਣਾਉਂਦੀ ਹੈ ਬਸ, ਬਾਕੀ ਸਾਰੀਆਂ ਪੀੜ੍ਹੀਆਂ। ਮੇਰੀ ਗੱਲ ਸੁਣੋ, ਸ਼ਾਇਦ ਘੋੜਿਆਂ ਨੂੰ ਖੁਰੀਆਂ ਲਾਉਂਦੇ ਹੁਣ ਮੁਗਲ ਉਸ ਟਾਈਮ। ਓ ਯਾਰ ਉਸ ਟਾਈਮ ਮੁਗਲ ਹੀ ਸੀ ਸਾਰੇ, ਬਹੁਤ ਜ਼ਿਆਦਾ ਸਾਰੇ ਨਾਨ ਲਾਉਣ ਵਾਲੇ ਵੀ, ਰੋਟੀਆਂ ਪਕਾਉਣ ਵਾਲੇ ਵੀ, ਹੋਟਲਾਂ ਵਾਲੇ ਵੀ ਮੁਗਲ ਹੀ ਸੀ। ਉਹਦੇ ਚ ਯਾਰ ਹੁਣ ਹੋ ਸਕਦਾ ਕਿਸੇ ਪੈਂਚਰ ਲਾਉਣ ਵਾਲੇ ਮੁਗਲ ਚੋਂ ਹੋਵੇ ਤੇ ਲੇਕਿਨ ਬਹਾਦਰ ਸ਼ਾਹ ਜ਼ਫਰ ਦੀ ਗੱਲ ਕੀਤੀ ਤੇ ਕਹਿੰਦਾ ਤੁਹਾਡੀ ਸਾਡੇ ਖਾਨਦਾਨ ਦੀ ਨਹੀਂ। ਬਹਾਦਰ ਸ਼ਾਹ ਜ਼ਫਰ ਤੇਰਾ ਖਾਨਦਾਨ ਕਿੱਥੋਂ? ਓਏ ਉਹ ਬਾਦਸ਼ਾਹ ਸੀ ਭਾਈ। ਸਹੀ ਗੱਲ। ਅਸਲੀ ਮੁਗਲ ਪੁਲਾਓ। ਅਸਲੀ ਮੁਗਲ ਦੀ ਨਿਸ਼ਾਨੀ ਹੁੰਦੀ, ਉਹਦੇ ਤਲੀ ਚ ਵਾਲ ਹੁੰਦੇ। ਬਿਲਕੁਲ ਠੀਕ ਹੈ, ਬਿਲਕੁਲ ਸਹੀ ਗੱਲ ਹੈ। ਸ਼ੇਖ ਵੀ ਤਾਂ ਮੁਗਲ ਹੀ ਸਨ। ਭਾਜਰ ਅਸਲੀ ਮੁਗਲ ਦਾ ਐਡਾ ਨੱਕ ਹੁੰਦਾ ਹੀ ਨਹੀਂ। ਚਲੋ ਠੀਕ ਹੈ, ਨਾਕੀ ਤੇ ਉਹਨਾਂ ਦਾ ਹੁੰਦਾ ਉਸਤਾਦ ਜੀ। ਨਹੀਂ ਉਹ ਨੱਕ ਸਾਈਜ਼ ਦੇ ਹਿਸਾਬ ਨਾਲ ਨਹੀਂ ਹੁੰਦਾ। ਉਹ ਉਸਤਾਦ ਜੀ ਜਾਣਦੇ ਹੋ, ਸਾਡੇ ਵੱਡਿਆਂ ਨੇ ਕਿਹਾ ਪੁੱਤਰ ਗਰਦਨ ਕਟਾ ਲੈਣਾ ਪਰ ਨੱਕ ਨਾ ਕਟਾਣਾ। ਤੇ ਸਾਡੇ ਵੱਡਿਆਂ ਨੇ ਵਾਲ ਕਿੰਨੇ ਕਟਾਉਣੇ? ਵਾਲ ਉਸਤਾਦ ਜੀ ਇਹ ਫੈਸ਼ਨ ਨਹੀਂ ਮੁੰਡੇ ਦੇ, ਇਹ ਫੈਸ਼ਨ ਹੈ। ਤੇ ਨੋ ਮੁੰਡੇ ਦੇ ਵੀ ਫੈਸ਼ਨ। ਅਸਲੀ ਮੁਗਲ ਬੈਠੇ ਜਿੰਨੇ ਨਾਲ ਹੁੰਦੇ ਸੀ, ਉਹਨਾਂ ਨੂੰ 500 ਰੁਪਈਆ ਇੰਜ ਕੱਢ ਕੇ ਫੜਾ ਦਿੰਦੇ ਹੁੰਦੇ ਸੀ। ਅੱਗੇ ਬੰਦੇ ਵੀ ਬੈਠੇ ਹੁੰਦੇ ਸੀ। ਤੂੰ ਯਕੀਨ ਕਰ, ਇਮਲੀ ਦਾ ਕਰਜ਼ਾ ਨਹੀਂ ਲੱਥਣ ਦਿਆ। ਕਹਿੰਦਾ ਅੱਗੇ ਬੰਦੇ ਬੈਠੇ।
ਉਸਤਾਦ ਨੂੰ ਨਹੀਂ ਦੇ ਸਕਦਾ। ਮੇਰੀ ਗੱਲ ਸੁਣੋ, ਬਾਦਸ਼ਾਹਾਂ ਨਾਲ ਆਪਣਾ ਤਲਕ ਜੋੜਨ ਦੇ ਇਮਲੀ ਦਾ ਕਰਜ਼ਾ ਲੱਥਣ ਨਹੀਂ ਦੇ। 400 ਰੁਪਏ ਇਮਲੀ ਦਾ ਦੇਣਾ, ਤੂੰ ਰੋਜ਼ ਮੈਨੂੰ ਕਹਿੰਦਾ ਫੈਸਲ ਕੋ ਪੈਸੇ ਲੈ ਦਿਓ, ਤੇ ਉਹਨੂੰ ਤੂੰ 7ਵੀਂ ਤਨਖਾਹ ਹੋ ਗਈ ਜਿਹੜਾ ਲਾਰੇ ਅਗਲੀ ਤਨਖਾਹ ਤੇ ਲੈ ਲਈ। ਇੱਕ ਜੱਟ ਆ, ਉਹਦੇ ਕੋ ਪੈਨਸ਼ਨ ਲਵਾ ਕੇ ਉਹਨੂੰ ਕਹਿ ਰਿਹਾ ਜੀ ਬਹਾਦਰ ਸ਼ਾਹ ਜ਼ਫਰ, ਉਹਨੇ ਕਿਹਾ ਯਾਰ ਮੈਂ ਨਹੀਂ ਜਾਣਦਾ, ਪੈਸੇ ਰੱਖ ਇੱਥੇ। ਉਹਨਾਂ ਦੇ ਬਾਦਸ਼ਾਹਾਂ ਨੂੰ ਅੱਜ ਤੱਕ ਫ੍ਰੀ ਖਾਂਦਾ, ਬਾਦਸ਼ਾਹਾਂ ਦਾ ਨਾਮ ਲੈ ਉਸਤਾਦ ਜੀ ਰੋਟੀ ਖਾਂਦਾ ਕਹੀ ਜੂਗਾ ਭਾਜੀ ਬੜਾ ਅੱਛਾ ਸਾਲਨ ਪੱਕਿਆ। ਮੇਰੇ ਪੜਦਾਦਾ ਜੀ ਦੇ ਵਾਲਦ ਸਾਹਿਬ ਸੀ ਹਮਾਇਓ ਬਾਦਸ਼ਾਹ, ਉਹ ਕਿ ਤੁਸੀਂ ਹਮਾਇਓ ਦੇ ਨੇੜੇ ਚੋਂ? ਹਾਂਜੀ ਹਾਂਜੀ, ਚਲੋ ਕੋਈ ਨਹੀਂ ਰਹਿਣ ਦਿਓ ਪੈਸੇ ਲੈ। ਏਦਾਂ ਕਰਦਾ। ਤੁਸੀਂ ਤਾਂ ਕਹਿੰਦੇ ਹੋ ਲੋਕਾਂ ਨੂੰ ਵੱਡ ਤੇ ਭੱਟੀ ਵਾਲਾ ਰੋਟੀ ਖਵਾ ਦੇ। ਉਹ ਤੇ ਹੈ। ਅੱਛਾ ਫਰੂਟ ਚਾਟ ਖਾ ਕੇ ਉਹਨਾਂ ਨੂੰ ਕਹਿੰਦੇ ਬਹਾਦਰ ਸ਼ਾਹ ਜ਼ਫਰ, ਉਹਨੇ ਜਿੱਤਣ ਮਾਰੇ। ਬਾਅਦ ਨੂੰ ਦਰਜਨ ਕੇਲੇ ਲੈ ਕੇ ਕਹਿੰਦੇ ਵੱਡ ਤੇ ਭੱਟੀ ਵਾਲੇ। ਆਹੋ ਤੇ ਭੱਟ ਤੇ ਭੱਟੀ ਵਾਲੇ। ਮੈਂ ਤਾਂ ਜਿੰਦਾ ਜਾਗਦਾ, ਮੈਂ ਬਣਾਈ ਆ, ਮੈਂ ਤਾਂ ਜਿੰਦਾ ਜਾਗਦਾ। ਤੂੰ ਬਹਾਦਰ ਸ਼ਾਹ ਜ਼ਫਰ ਦੇ ਦੌਰ ਚ ਆਇਆ, ਬੱਸ ਚ ਬੈਠਾ, ਉਹਨਾਂ ਨੇ ਕਿਰਾਇਆ ਕਹਿੰਦਾ ਬਹਾਦਰ ਸ਼ਾਹ ਜ਼ਫਰ ਲੈ ਦੱਸ। ਚੇਜ਼ਬ ਤੋਂ ਰੇੜੀ ਭਰ ਕੇ ਨਿਕਲਣ ਡਿਆ ਬਾਹਰ, ਉਹਨਾਂ ਰੋਕਿਆ, ਕਹਿੰਦਾ ਬਹਾਦਰ ਸ਼ਾਹ ਜ਼ਫਰ। ਆਹੋ ਉੱਠਿਆ ਨਾ ਜਾਵੇ, ਇੱਕ ਬੰਦੇ ਨੂੰ ਕਹੀ ਜਾਵੇ ਬਹਾਦਰ ਸ਼ਾਹ ਜ਼ਫਰ ਹੱਥ ਪਵਾਈ ਠਾਈ ਮਾਰ। ਬਹਾਦਰ ਸ਼ਾਹ ਜ਼ਫਰ ਹੱਥ ਪਵਾਈ। ਤੂੰ ਵੀ ਨਾ ਕਹਿ ਬਰਫ ਲੈਣ ਡਿਆ ਵਾ ਫੱਟੇ ਤੋਂ, ਤੇ ਉਹਨੂੰ ਕਹਿੰਦੇ ਭੂਰਾ ਪਾ ਦੇ ਵੱਧ, ਬਹਾਦਰ ਸ਼ਾਹ ਜ਼ਫਰ। ਇਹਨੇ ਤੇ ਆਪਣੇ ਨਿਕਾਹ ਦੇ ਪੈਸੇ ਨਹੀਂ ਦਿੱਤੇ, ਮੌਲਵੀ ਨੂੰ ਕਹਿੰਦਾ ਬਹਾਦਰ ਸ਼ਾਹ ਜ਼ਫਰ। ਉਹਦੇ ਨਾਲ ਤਲਕ ਬਣਾਇਆ ਬਹਾਦਰ ਜੀ। ਉਹਦੇ ਨਾਲ ਮੇਰੀ ਗੱਲ ਸੁਣੋ, ਮੈਂ ਹੁਣ ਤੁਹਾਨੂੰ ਉਹਨੇ ਕਿਹਾ ਉਮਰੇ ਦਰਾਜ਼ ਮੰਗ ਕੇ ਲਾਏ ਥੇ 4 ਦਿਨ। ਹਾਂਜੀ, 2 ਆਰਜ਼ੂ ਮੈਂ ਕੱਟ ਗਈ 2 ਇੰਤਜ਼ਾਰ। ਬਸ ਇਹ ਸੁਣਾ ਕੇ ਦਿਹਾੜੀ ਖਾਨ ਆ ਰਾਤੀ ਮੂੰਗਫਲੀ ਵਾਲੀ ਰੇੜੀ ਤੋਂ ਉਹਨੂੰ ਕਹੀ ਜਾਵੇ ਬਹਾਦਰ ਸ਼ਾਹ ਜ਼ਫਰ, ਬੁੱਕ ਭਰ ਕੇ ਕਹਿੰਦਾ ਬਹਾਦਰ ਸ਼ਾਹ ਜ਼ਫਰ। ਉਹਨੇ ਕਿਹਾ ਬਹਾਦਰ ਸ਼ਾਹ ਨਿਕਲ। ਉਹ ਕਹਿੰਦਾ ਜੀ ਉਮਰੇ ਦਰਾਜ਼ ਜਿਹੜਾ ਨਾ ਉਹ ਸ਼ੇਰ ਅਸੀਂ ਬਦਲ ਦਿੱਤਾ, ਹੁਣ ਉਮਰੇ OLX ਕਰਤਾ। ਉਮਰੇ ਦਰਾਜ਼ ਤੋਂ ਉਮਰੇ ਦਰਾਜ਼ ਦਾ ਲਾ ਖਰਾਬ ਹੋ ਗਿਆ ਸੀ ਨਾ, ਫਿਰ ਉਹ ਬਦਲਤਾ। ਹਾਂ ਸਹੀ ਗੱਲ ਹੈ, ਸਹੀ ਯਾਰ। ਨਾਲੇ ਦੂਸਰੇ ਨੰਬਰ ਤੇ ਇਹ ਜ਼ਰੂਰੀ ਨਹੀਂ ਕਿ ਮੁਗਲ ਜਿਹੜਾ ਹੈਗਾ ਉਹ ਤਰਖਾਨ ਹੋਵੇ, ਲੋਹੇ ਦਾ ਕੰਮ ਕਰੇ, ਥੋੜੀ ਚਲਾਵੇ ਤੇ ਯਾਰ ਉਹਨੂੰ ਇਹ ਤਾਂ ਪਤਾ ਹੋਣਾ ਵੀ ਮੇਰੀ ਨਸਲ ਕਿਹੜੀ ਆ। ਕਰੋ ਉਸਤਾਦ ਜੀ, ਉਹਦਾ ਸ਼ਜਰਾ ਨਸਲ ਤਾਂ ਪਤਾ ਨਾ, ਸਭ ਕੁਝ ਪਤਾ ਵੇ। ਕਿੱਥੇ ਆ ਘਰ ਪਿਆ ਵੇ। ਘਰ ਮਤਲਬ। ਹਾਂ ਅੱਛਾ ਉਸਤਾਦ ਜੀ, ਲਾਰੀ ਯਾਰ ਮੈਂ ਤੁਹਾਨੂੰ ਦੱਸਦਾ, ਜਿਹੜੇ ਜੈਨੂਇਨ ਮੁਗਲ ਨੇ ਨਾ, ਸੱਚੀ ਮੁੱਚੀ ਵਾਲੇ ਨਹੀਂ, ਇਹ ਵੀ ਜੈਨੂਇਨ ਹੀ ਨੇ, ਲੇਕਿਨ ਕਈ ਐਸੇ ਨੇ, ਉਹਨਾਂ ਨੂੰ ਤੁਸੀਂ ਪੁੱਛ ਲਓ, ਉਹ ਤੁਹਾਨੂੰ ਆਪਣੀ ਇੱਕ ਇੱਕ ਗੱਲ ਦੱਸਣਗੇ ਪੂਰੀ ਲੜੀ ਦਾ ਕਿ ਭਾਵੇਂ ਅਸੀਂ ਉਹਦੇ ਚੋਂ ਉਹਦਾ ਆ ਪੁੱਤਰ ਸੀ, ਉਹਦਾ ਆ ਸੀ, ਅਸੀਂ ਉਹਦੀ ਧੀ ਚੋਂ ਉਹਦੇ ਐਦਾਂ ਕਰਕੇ ਉਹਨਾਂ ਨੂੰ ਪੂਰਾ ਪਤਾ ਹੁੰਦਾ, ਉਹਨਾਂ ਦੇ ਵੱਡੇ ਦੱਸ ਕੇ ਗਏ ਹੁੰਦੇ। ਉਸਤਾਦ ਜੀ ਤੁਹਾਨੂੰ ਪੜਦਾਦੇ ਦਾ ਨਾਮ ਨਹੀਂ ਪਤਾ ਹੋਣਾ, ਮੈਨੂੰ ਤੁਹਾਡੇ ਪੜਦਾਦਿਆਂ ਦੇ ਨਾਮਾਂ ਦਾ ਪਤਾ। ਤੁਹਾਡੇ ਪੜਦਾਦੇ ਦਾ ਕੀ ਨਾਮ ਸੀਗਾ ਦੱਸੋ? ਜੇ ਦੱਸਦੇ ਹੁੰਦੇ। ਮੇਰੇ ਪੜਦਾਦੇ ਦਾ ਨਾਮ ਸੀ ਸ਼ੇਖ ਗਫੂਰ। ਪੜਦਾ ਉਸ ਤੋਂ ਵੱਡੇ ਵਾਲ ਨਾਪ ਵਾਲੀ ਜ਼ਬਾਨ ਪੜ ਉਸ ਤੋਂ ਵੱਡੇ ਮੈਂ ਦੱਸ ਦਿੰਦਾ ਵਾ, ਸ਼ੇਖ ਅਬਦੁਲ ਕਰੀਮ ਕੁਰੈਸ਼ੀ। ਨਹੀਂ ਤੇ ਮੈਂ ਸਾਰੀ ਅੱਛਾ ਬਸ ਕਰ। ਅੱਛਾ ਲਾਰੀ ਸ਼ੇਖ ਅਬਦੁਲ ਕਰੀਮ ਕੁਰੈਸ਼ੀ ਇਹਨੇ ਕਿਹਾ ਨਾ, ਤੇ ਉਹਦੀ ਮੰਨ ਵੀ ਲਈ ਤੂੰ, ਉਹ ਤਾਂ ਕੁਝ ਵੀ ਕਹਿ ਸਕਦਾ। ਕੀ ਸੀ ਦੱਸੋ, ਤੁਸੀਂ ਦੱਸੋ, ਮੈਂ ਨਹੀਂ ਤਾਂ ਦੱਸਦਾ। ਉਹ ਗਲਤ ਸੀ, ਠੀਕ ਹੈ ਨਾ। ਮੇਰੇ ਪੜਦਾਦੇ ਦਾ ਨਾਮ ਸੀ, ਮੈਨੂੰ ਯਾਦ ਸੀ, ਮੈਨੂੰ ਜੇਂਜ ਨਹੀਂ। ਤੇ ਹੁਣ ਕਿੱਥੇ ਸ਼ਜਰਾ ਗਿਆ? ਹੁਣ ਕਿੱਥੇ ਗਿਆ? ਮੈਂ ਤਾਂ ਨਹੀਂ ਯਾਰ ਮੈਂ ਇਹ ਤੇ ਨਹੀਂ ਕਿਹਾ ਵੀ ਮੈਂ ਅੱਲਾ ਮਾਫੀ ਦੇਵੇ ਫਲਾਣੇ ਸ਼ੇਖ ਦੀ ਨਸਲ ਚ। ਤੂੰ ਤਾਂ ਬਹਾਦਰ ਸ਼ਾਹ ਜ਼ਫਰ ਦਾ ਕਲੇਮ ਕਰ ਰਿਹਾ, ਮੈਂ ਤੇ ਕਲੇਮ ਤੇ ਨਹੀਂ ਕੀਤਾ। ਮੈਂ ਤੁਹਾਨੂੰ ਕਦੋਂ ਕਲੇਮ ਕਰ ਰਿਹਾ? ਤੈਨੂੰ ਮੈਂ ਬਹਾਦਰ ਸ਼ਾਹ ਜ਼ਫਰ ਦਾ ਨਾਮ ਲਿਆ, ਤੂੰ ਕਹ ਸਾਜੀ ਨਾਲ ਸਾਡੇ ਖਾਨਦਾਨ ਚ ਨਾ ਜਾਣਾ। ਉਹ ਮੈਂ ਮੁਗਲ ਖਾਨਦਾਨ ਦੀ ਗੱਲ ਕਰਨੀ। ਨਹੀਂ ਤਾਂ ਹੁਣ ਸ਼ੇਖ ਸਾਊਦੀ ਅਰਬ ਵਾਲੇ ਸ਼ੇਖ ਆ, ਉਹ ਵੀ ਮੈਂ ਆਪਣੇ ਰਿਸ਼ਤੇਦਾਰ ਸਮਝੀ ਜਾਵਾਂ। ਤੇ ਹੁਣ ਸ਼ੇਖ ਸਲਮਾਨ ਵੀ ਮੇਰਾ ਰਿਸ਼ਤੇਦਾਰ ਆ। ਮੈਨੂੰ ਕੀ ਪਤਾ ਤੂੰ ਫਿਰ ਬਹਾਦਰ ਸ਼ਾਹ ਜ਼ਫਰ ਤੇ ਕਿਉਂ? ਮੈਂ ਕਦੋਂ ਕਹਿੰਦਾ ਮੇਰੇ ਰਿਸ਼ਤੇਦਾਰ? ਤੂੰ ਕਿਹਾ ਮੇਰੇ ਖਾਨਦਾਨ, ਸਾਡੇ ਮੈਂ ਤੁਹਾਨੂੰ ਕਿਹਾ ਮੁਗਲ ਖਾਨਦਾਨ ਦੀ ਗੱਲ ਕਰਦਾ। ਅੱਛਾ ਤੂੰ ਕਿਸੇ ਬਾਦਸ਼ਾਹ ਦੇ ਖਾਨਦਾਨ ਚੋਂ ਨਿਗਾ? ਅੱਛਾ ਹਾਂ ਵੈਰੀ ਗੁੱਡ। ਹਾਂ ਤੇ ਮੰਨ ਫਿਰ ਤੁਸੀਂ ਵੀ ਸਾਊਦੀ ਅਰਬ ਨਹੀਂ ਗਏ? ਲੈ ਦੱਸ ਜਾਂ ਤੇ ਤੂੰ ਕਹਿ ਨਾ ਤੂੰ ਕਿਸੇ ਬਾਦਸ਼ਾਹ ਦੇ ਲੜੀ ਚੋਂ ਆ। ਸਾਜੀ ਜਿਹੜਾ ਕਿਸੇ ਬਾਦਸ਼ਾਹ ਦੀ ਲੜੀ ਚੋਂ ਨਹੀਂ ਨਾ, ਥੱਲੇ ਗੱਡੀਆਂ ਵੀ ਨਹੀਂ ਭਾਜੀ। ਉਹ ਲਾਰੀ ਅੱਡੇ ਗਿਆ, ਲਾਰੀ ਅੱਡੇ ਵਾਸ਼ਰੂਮ ਚ ਬੈ ਕੇ ਤੇ ਬਾਹਰ ਨਿਕਲ ਕੇ ਕਹਿੰਦਾ ਬਾਦਸ਼ਾਹ ਜ਼ਫਰ, ਬਹਾਦਰ ਸ਼ਾਹ ਜ਼ਫਰ, ਬਹਾਦਰ ਸ਼ਾਹ ਜ਼ਫਰ। ਮਰੇ ਪੰਜਾਂ ਤੇ ਜ਼ਲੀਲ ਕੀਤਾ। ਮੈਂ ਤੇ ਇੱਕ ਵਾਰੀ ਕਿਹਾ ਉਸ ਵਿਚਾਰੇ ਵੀ ਤੁਹਾਨੂੰ ਜ਼ਲੀਲ ਕਰਤਾ। ਪਾਈਆ ਚੀਨੀ ਲੈਣ ਗਿਆ, ਉਹਨੂੰ ਕਹਿੰਦਾ ਬਹਾਦਰ ਸ਼ਾਹ ਜ਼ਫਰ। ਕੀ ਬਾਤ। ਥੋੜੀ ਹੋਰ ਪਾ ਬਹਾਦਰ ਸ਼ਾਹ ਜ਼ਫਰ। ਸਮੋਸੇ ਦੁਕਾਨ ਵਾਲੇ ਕੋਲੋਂ ਲਏ, ਉਹਨੇ ਇੱਕ ਚਟਨੀ ਦਾ ਛਾਪਰ ਦਿੱਤਾ ਤੇ ਇੱਕ ਹੋਰ ਦੇ ਦਿੱਤਾ, ਕਹਿੰਦਾ ਇਹ ਬਹਾਦਰ ਸ਼ਾਹ ਜ਼ਫਰ ਦਾ। ਮੱਛੀ ਗਾਂਡਿਆ ਤੇ ਨਾਲ ਰਾਇਤਾ ਮੰਗਾਇਆ, ਕਹਿੰਦਾ ਹੋਰ ਥੋੜਾ ਦੇ ਦੇ, ਬਹਾਦਰ ਸ਼ਾਹ ਜ਼ਫਰ ਨਹੀਂ। ਯਾਰ ਮੈਂ ਤੈਨੂੰ ਹੁਣ ਤਾਂ ਮਸ਼ਹੂਰ ਹੋ ਗਿਆ ਬਾਜ਼ਾਰ 'ਚ, ਹੁਣ ਤੇ ਵੜਦਾ ਲੋਕੀ ਕਹਿੰਦੇ ਉਹ ਆਇਆ ਹੀ ਬਹਾਦਰ ਸ਼ਾਹ ਜ਼ਫਰ ਆਇਆ। ਅੱਛਾ ਇਹਦੇ ਮਹੱਲੇ 'ਚ ਸਾਰੇ ਕਹਿੰਦੇ ਉਹ ਬਹਾਦਰ ਸ਼ਾਹ ਜ਼ਫਰੀਆਂ ਦੇ ਘਰ ਚਲੀਏ। ਇੱਕ ਮੋਟਰਸਾਈਕਲ ਵਾਲੇ ਨੂੰ ਕਹੀ ਜਾਣੀ ਯਾਰ ਹੱਥ ਫੜਾਈ ਪੈਟਰੋਲ ਮੁੱਕ ਗਿਆ ਬਹਾਦਰ ਸ਼ਾਹ ਜ਼ਫਰ। ਲੱਤ ਲੱਗ ਲੈ। ਅੱਛਾ ਜਲੇਬੀਆਂ ਇੱਕ ਬੰਦੇ ਕੋ ਅੱਧਾ ਕਿਲੋ ਲੈ ਲਈਆਂ ਤੇ ਉਹਨੂੰ ਕਹਿ ਰਿਹਾ ਬਹਾਦਰ ਸ਼ਾਹ ਜ਼ਫਰ। ਉਹਨੇ ਕਿਹਾ ਉਰੇ ਆ ਇਬਰਾਹਿਮ ਲੋਧੀ। ਰਕਸ਼ੇ ਦਾ ਕਿਰਾਇਆ ਨਹੀਂ ਸੀ ਹੈ ਤੇ ਉਹਨੂੰ ਕਹਿੰਦਾ ਯਾਰ ਬਹਾਦਰ ਸ਼ਾਹ ਜ਼ਫਰ। ਉਹ ਕਹਿੰਦਾ ਇੱਧਰ ਬਹਿ,
ਉਰਤੁਗੁਲ ਗਾਜ਼ੀ ਪੈਸੇ ਕੱਢ। ਭਾਈ ਇਹਨੇ ਫੇਰ ਉਹਨਾਂ ਨੂੰ ਕਿਹਾ ਬਹਾਦਰ ਸ਼ਾਹ ਜ਼ਫਰ, ਉਹ ਕਹਿੰਦਾ ਲਾਰਡ ਮਾਊਂਟ ਬੈਟਨ। ਜਲੇਬੀਆਂ ਵੰਡੀ ਦੀਆਂ ਖਾਂਦੇ ਆ, ਉਹਨੇ ਭਾਈ ਇੱਕ ਦਫਾ ਦਿੱਤੀਆਂ, ਦੂਸਰੀ ਦਫਾ ਉਹ ਕਹਿੰਦਾ ਤੈਨੂੰ ਦੇ ਦਿੱਤੀਆਂ, ਕਹਿੰਦਾ ਬਹਾਦਰ ਸ਼ਾਹ ਜ਼ਫਰ ਮਕਾਨ ਦਾ ਕਿਰਾਇਆ ਨਹੀਂ ਦਿੱਤਾ ਤੇ ਉਹਨੂੰ ਮਾਲਕ ਮਕਾਨ ਨੂੰ ਕਹਿੰਦਾ ਬਹਾਦਰ ਸ਼ਾਹ ਜ਼ਫਰ, ਕਹਿੰਦਾ ਮੈਂ ਹਿਟਲਰ, ਕੱਢ ਪੈਸੇ। ਲੈ ਕਹਿੰਦਾ ਮੈਂ ਹਿਟਲਰ। ਚਲੋ ਠੀਕ ਹੈ, ਬਸ ਬਸ ਹੋ ਗਏ ਕੁਝ, ਓਏ ਹੋਏ ਹੋ ਗਏ, ਤਬਕਾ ਮਿਲ ਗਿਆ। ਟ੍ਰੇਨ 'ਚ ਸਫ਼ਰ ਕਰ ਰਿਹਾ ਤਾਂ ਟੀਟੀ ਆਇਆ, ਉਹਨੇ ਕਿਹਾ ਵੀ ਟਿਕਟ, ਕਹਿੰਦਾ ਜੀ ਬਹਾਦਰ ਸ਼ਾਹ ਜ਼ਫਰ। ਉਹਨੇ ਇੱਥੋਂ ਪੜਿਆ, ਉਹਨੇ ਕਿਹਾ ਚੰਗੇਜ਼ ਖਾਨ। ਚੱਲ ਬਾਹਰ। ਭਾਈ ਟ੍ਰੇਨ 'ਚ ਸਫ਼ਰ ਕਰ ਰਿਹਾ ਤੇ ਇੱਕ ਮਿੰਟ ਟ੍ਰੇਨ 'ਚ ਸਫ਼ਰ ਕਰ ਰਿਹਾ ਤੇ ਇੱਕ ਬੰਦਾ ਭੱਜ ਕੇ ਆ ਕੇ ਇਹਨੂੰ ਕਹਿੰਦਾ ਓਏ ਬਹਾਦਰ ਸ਼ਾਹ ਜ਼ਫਰ, ਓਏ ਟੀਟੀ ਆ ਗਏ ਲੈਟਰਿਨ 'ਚ। ਇੱਕ ਕਾਨੂੰਨੀ ਦੇ ਭਾਈ ਗੇਟ ਤੇ ਖੜਾ, ਉਹਨਾਂ ਨੇ ਰੋਕਿਆ, ਉਹਨਾਂ ਨੂੰ ਕਹਿੰਦਾ ਬਹਾਦਰ ਸ਼ਾਹ ਜ਼ਫਰ, ਉਹਨਾਂ ਨੇ ਭਾਈ ਤੋਂ ਫੜ ਕੇ ਕਹਿੰਦੇ ਅਕਬਰ ਬਾਦਸ਼ਾਹ। ਇੱਕ ਕੰਪਨੀ 'ਚ CV ਦੇਣ ਗਿਆ ਤੇ ਉਹਨੇ ਕਿਹਾ ਨਹੀਂ ਸਾਡੇ ਕੋਲ ਜੌਬ ਨਹੀਂ ਆ, ਕਹਿੰਦਾ ਤੁਹਾਨੂੰ ਪਤਾ ਨਹੀਂ ਬਹਾਦਰ ਸ਼ਾਹ ਜ਼ਫਰ। ਉਹਨਾਂ ਨੇ ਫਿਰ ਉਹਨਾਂ ਕਿਹਾ ਚਪੜਾਸੀ। ਅੱਲਾ ਰਹਿਮ ਕਰੇ, ਤੁਸੀਂ ਤੇ ਇੰਜ ਉਹਨੂੰ ਚਾਹ ਲਈ ਸਮਝ ਲਿਆ। ਨਹੀਂ ਅਸੀਂ ਉਹਨਾਂ ਨੂੰ ਨਹੀਂ ਕੁਝ ਕਹਿ ਰਹੇ, ਅਸੀਂ ਦੱਸ ਰਹੇ ਕਿ ਤੂੰ ਉਹਨਾਂ ਦਾ ਨਾਂ ਲੈ ਕੇ ਏਦਾਂ ਮੁਫਤਾ ਖਾਣਾ। ਜੀ ਮੈਂ ਗੱਲ ਮੁਫਤ ਬਹਾਦਰ ਸ਼ਾਹ ਜ਼ਫਰ ਸਾਹਿਬ ਦਾ, ਮੇਰੇ ਬੱਚੇ ਨੇ ਨਾ ਹੁਣ ਜਿਹੜੇ, ਠੀਕ ਹੈ ਨਾ, ਹੁਣ ਮੇਰਾ ਬੱਚਾ ਮਾਸ਼ਾਅੱਲਾ ਇੱਕ ਡਾਕਟਰੀ ਕਰ ਰਿਹਾ, ਦੂਸਰਾ ਕ੍ਰਿਕਟ ਕਰ ਰਿਹਾ, ਬੇਟੀ ਮੇਰੀ ਉਹ ਮਾਸ਼ਾਅੱਲਾ ਵਕਾਲਤ ਵਾਲੇ, ਮੈਂ ਉਹਨਾਂ ਨੂੰ ਕਦੇ ਨਹੀਂ ਥੋੜੀ ਇਹ ਉਹ ਕਵਾਂਗਾ ਕਿ ਉਹ ਕਰਨ, ਹੈ ਮੁਗਲ ਆ ਸੀ ਅਲਹਮਦੁਲਿਲਾ। ਸਹੀ ਠੀਕ ਹੈ ਨਾ, ਤੇ ਜ਼ਰੂਰੀ ਨਹੀਂ ਕਿ ਜਿਹੜਾ ਥੋੜੀ ਚਲਾ ਰਿਹਾ, ਆਰੀ ਚਲਾ ਰਿਹਾ ਉਹੀ ਮੁਗਲ ਹੋਵੇ। ਅਸੀਂ ਕਿਦੋਂ ਕਿਹਾ ਵਾ? ਤੇ ਤੁਸੀਂ ਕਿਉਂ ਫਿਰ ਅਸੀਂ ਕਿਦੋਂ ਕਿਹਾ ਵੀ ਥੋੜੀ ਆਰੀ ਵਾਲਾ ਹੀ ਮੁਗਲ ਆ? ਤੇ ਤੁਸੀਂ ਕਹਿਣ ਦੇ ਹੋ ਨਾ ਥੋੜੀ ਚਲਾ ਕੇ ਵਿਖਾ, ਕਿੱਲ ਲਾ ਕੇ ਕਿਹਨੇ ਕਿਹਾ ਤੈਨੂੰ? ਤੁਸੀਂ ਮੈਨੂੰ ਕਿਹਾ ਕਈ ਵਾਰੀ, 70 ਵਾਰੀ ਕਿਹਾ ਲਓ ਜੀ ਇਹ ਮੁਗਲ ਹੈ ਤੇ ਕਿੱਲ ਚਲਾਣ ਡਿਆ ਜੀ। ਲੈ ਹਾਂਜੀ 99% ਮੁਗਲ ਜਿਹੜੇ ਹੋਣਗੇ ਨਾ, ਹਾਂਜੀ ਉਹ ਟੈਕਨੀਕਲ ਹੋਣਗੇ। ਵਾਹ ਹਾਂਜੀ 90% ਜਿਹੜੇ ਸ਼ੇਖ ਹੋਣਗੇ ਨਾ, ਕੋਈ ਸ਼ੇਖ ਮੈਨੂੰ ਦੱਸਣਾ ਜਿਹੜਾ ਢੋਲਕੀ ਵਜਾਉਂਦਾ ਹੋਵੇ ਜਾਂ ਵਾਜਾ ਵੂਜਾ ਵਜਾਉਂਦਾ ਹੋਵੇ, ਯਾਰ ਉਹ ਕਾਰੋਬਾਰੀ ਹੁੰਦੇ ਨੇ। ਉਹ ਕਿਹੜਾ ਕਾਰੋਬਾਰੀ ਹੁੰਦੇ, ਗॉड ਗਿਫਟਡ ਆ। ਆਹ ਤੇ ਇਹਨਾਂ ਨੂੰ ਨਾ ਗॉड ਗਿਫਟਡ ਇਹਨਾਂ ਨੂੰ ਅੱਛਾ ਗੱਲ ਜਿਹੜੀ ਰਲਦੀ ਉਹ ਰਲਾ ਨਾ, ਚਲੋ ਐਵੇਂ ਖਿੱਚ ਕੱਢਣ ਵਾਸਤੇ ਐਵੇਂ ਬੇਲਾਈ ਗੱਲ ਕਰੀ ਜਾਂਦਾ। ਚਲੋ ਠੀਕ ਹੋ ਗਿਆ। ਮੁਗਲ ਕੋਈ ਦੇਖ ਲਈ, ਉਸਤਾਦ ਜਵੇਦ ਮੁਗਲ ਆ, ਹਾਂਜੀ ਠੀਕ ਆ, ਹੋਰ ਜਿਹੜਾ ਮਰਜ਼ੀ ਮੁਗਲ ਦੇਖ ਲਈ, ਟੈਕਨੀਕਲ ਹੋਣਗੇ ਮਾਈਂਡ ਦੇ, ਆਪਣੇ ਘਰ ਦੇ ਅੱਧੇ ਨਾਲ ਬਹੁਤੇ ਕੰਮ ਆਪ ਕਰ ਲੈਣਗੇ, ਭਾਵੇਂ ਸਾਰੀ ਜ਼ਿੰਦਗੀ ਉਹਨੇ ਨਾ ਕੰਮ ਲੱਕੜੀ ਦਾ, ਉਹਨਾਂ ਦੇ ਖੂਨ ਚ ਆ। ਤੂੰ ਹੁਣ ਰਾਮੇ ਆ, ਫੈਸਲ ਰਾਮੇ, ਹਨੀਫ ਰਾਮੇ, ਅੱਗੋਂ ਤੂੰ ਕਹਿੰਦਾ ਸੀ ਮੁਗਲ। ਉਸਤਾਦ ਜੀ ਉਹ ਸਿਰਫ ਤਖੱਲਸ ਸੀਗਾ, ਮੈਂ ਤੁਹਾਨੂੰ ਕਿਹਾ ਉਹ ਸਿਰਫ ਤਖੱਲਸ ਸੀਗਾ। ਮੈਂ ਹੁਣ ਚੀਮਾ ਵਾ ਤੇ ਮੈਂ ਲਿਖਾ ਦਿਆਂ ਕਿ ਓਏ ਉਸਤਾਦ ਜੀ ਗੱਲ ਤੇ ਕਰਨ। ਓ ਯਾਰ ਮੈਂ ਕਹਿੰਦਾ ਤੂੰ, ਮੈਂ ਫਰੀਦ ਸਾਬਰੀ ਚੀਮਾ ਅੱਗੇ ਲਿਖਵਾ ਦਿਆਂ ਗੁੱਜਰ, ਤੇ ਫਿਰ ਗਲਤ ਨਹੀਂ ਹੈਗਾ? ਇਹ ਬਿਲਕੁਲ ਤੂੰ ਸਟਾਰਟ ਤੇ ਵੀ ਗਲਤ ਹੈ ਤੇ ਅੱਗੇ ਵੀ ਗਲਤ ਹੈ। ਤੂੰ ਕਿਹੜਾ ਚੀਮਾ ਵਾ? ਤੁਹਾਡੇ ਹਮਸਾਏ ਤੋਂ ਸਾਲਨ ਬਹੁਤਾ ਪੱਕ ਜੇ ਤੇ ਬੱਚੇ ਨੂੰ ਕਹਿੰਦੇ ਜਾਂ ਵੱਧ ਗਿਆ ਜਾਂ ਚੀਮਿਆਂ ਦੇ ਆ। ਤੂੰ ਕਿਹੜਾ ਚੀਮਾ ਵਾ? ਕਿਹੜਾ ਚੀਮਾ? ਮੇਰੀ ਗੱਲ ਸੁਣ, ਤੂੰ ਕਿਹੜਾ ਚੀਮਾ ਆਏਗਾ? ਇਹ ਬੰਦੇ ਤੇ ਲਾਨਤਾ ਪਾਉਂਦਾ ਰਹਿੰਦਾ। ਕਿਹੜਾ ਚੀਮਾ ਵਾ? ਛੋਟਾ ਚੀਮਾ। ਮਾੜੀ ਜੀ ਗੱਲ ਤੈਨੂੰ ਕਿਸੇ ਸਮਝ ਨਹੀਂ ਆਉਂਦੀ, ਤੂੰ ਕਹਣਾ ਫਿੱਟੇ ਮੂੰਹ ਮਾਰ ਵੀ। ਤੂੰ ਕਿਹੜਾ ਚੀਮਾ ਵਾ? ਕਿਹੜਾ ਚੀਮਾ ਵਾ? ਸੋਹਣੀ ਰੋਟੀ ਨੂੰ ਲੰਗਰ ਕਹੀ ਜਾਂਦਾ ਯਾਰ ਤੂੰ। ਕਿਹੜਾ ਚੀਮਾ ਭਰਾਵਾ? ਕਿਹੜਾ ਚੀਮਾ ਬਗੈਰ ਕੰਮ ਤੋਂ ਸਟੂਡੀਓ ਦੇ ਚੱਕਰ ਮਾਰਦਾ ਰਹਿੰਦਾ? ਕਿਹੜਾ ਚੀਮਾ? ਸਾਡੇ ਮਹੱਲੇ ਆ ਕੇ ਪਤਾ ਕਿਹੜਾ ਚੀਮਾ ਵਾ? ਯਾਸਿਨ ਸਟੂਡੀਓ ਵਾਲਿਆਂ ਨੂੰ ਫੋਨ ਕਰਕੇ ਕਹਿੰਦਾ ਮੇਰਾ ਇੱਕ 27 ਅੰਤਰਾ ਰਿਕਾਰਡ ਕਰ। ਕਿਹੜਾ ਚੀਮਾ ਤੂੰ? ਸਾਡੇ ਮਹੱਲੇ ਆ ਕੇ ਵੇਲ ਹਾਲੇ ਵੀ ਪਰਿਆ ਬੈਠੀ ਹੋਣੀ, ਪੰਚਾਇਤ ਬੈਠੀ ਹੋਣੀ, ਮੇਰੇ ਤਾਇਆ ਜੀ ਨੂੰ ਬੇੜਨ ਦੇ। ਆਹੋ ਤਾਇਆ ਜੀ ਨੇ ਨਿਬੇੜਨੀ ਹੈ ਜਦੋਂ। ਤਾਇਆ ਜੀ ਵੀ ਚੀਮੇ ਨੇ? ਨਹੀਂ ਉਹ ਤੂੰ ਕੱਲਾ ਚੀਮਾ ਨਹੀਂ ਯਾਰ, ਤਾਇਆ ਜੀ ਕੱਕੇ ਸਹੀ ਹੋਣੇ, ਮਤਲਬ ਸਾਜੀ ਅਜੀਬ ਜੀ ਗੱਲ ਕਰਦੇ। ਤੂੰ ਬਾਅਦ ਚ ਨਹੀਂ ਸੀ ਕਰਾਇਆ ਕੇਸ ਅਦਾਲਤ ਚ ਕਿ ਜੀ ਮੈਨੂੰ ਚੀਮਾ ਕਰੋ? ਸਹੀ ਗੱਲ ਹੈ ਭਾਈ, 2600 ਰੁਪਇਆ ਦੇ ਕੇ ਚੀਮਾ ਹੋ ਗਿਆ। ਨਹੀਂ ਕਹਿੰਦਾ ਪੰਚਾਇਤ ਬੈਠੀ ਹੋਣੀ ਹੈ ਜੀ, ਵੀ ਪੰਚਾਇਤ ਬੈਠੀ ਹੋਈ ਹੈ। ਕਹਿੰਦਾ ਤਾਇਆ ਪੰਚਾਇਤ ਚ ਉੱਠ ਕੇ ਕਹਿੰਦੇ ਭਾਈ ਮੇਰੇ ਬੱਚੇ ਜਿੱਥੇ ਮਰਜ਼ੀ ਜਾਣ। ਮੇਰੀ ਗੱਲ ਸੁਣ, 71 ਦੇ ਆਇਨ ਦੇ ਮੁਤਾਬਕ ਚੀਮਾ ਬਣਿਆ। ਆਹੋ ਸਹੀ ਗੱਲ। ਅਸੀਂ ਤੇ ਨਹੀਂ ਨਾ, ਮੈਂ ਤੇ ਨਹੀਂ ਕਿਹਾ ਕਿ ਮੇਰੀ ਹਿਸਟਰੀ ਜਿਹੜੀ ਆ ਹਲਾਕੂ ਖਾਨਾ ਮਿਲਦੀ ਫਲਾਣੇ ਨਾਲ। ਮੈਂ ਬਹਾਦਰ ਸ਼ਾਹ ਜ਼ਫਰ ਦੀ ਨਹੀਂ ਤੇ ਤਰਾਮਨੀ ਨਾਲ ਗੱਲ ਕੀਤੀ ਹੈਗੀ। ਮੈਂ ਆਪਣੀ ਲਿਮਟ ਚ ਰਹਿ ਕੇ ਚੀਮਾ ਵਾ, ਠੀਕ ਹੈ। ਅਸੀਂ ਮਤਲਬ ਅੰਗਰੇਜ਼ ਜਿਹੜਾ ਹੁਣ ਉਹ ਗੁੱਜਰ ਆ, ਹੁਣ ਉਹਨੇ ਕਿਹਾ ਵੀ ਮੈਂ ਜੀ ਮਾਈਓ ਗੁੱਜਰ ਦਾ ਲੜੀ ਚੋਂ। ਅਸੀਂ ਕਾਹਤੋਂ ਝੂਠ ਬੋਲੀਏ? ਤੂੰ ਕਿਹਦੀ ਲੜੀ ਚੋਂ? ਅਸੀਂ ਗੋਰਸੀ ਆ। ਹੈ ਗੋਰਸੀ ਗੁੱਜਰ। ਗੋਰਸੀ ਨਹੀਂ, ਤੁਸੀਂ ਕੋਰਸੀ ਹੋ ਦੋਵੇਂ ਜਣੇ। ਉਸਤਾਦ ਜੀ ਦੇ ਕੋਰਸੀ ਹੋ। ਗੋਰਸੀ ਮੈਂ ਲਈ ਕਿ ਸੁਣਿਆ ਹੀ ਨਾ। ਤੁਸੀਂ ਕਿਹੜੇ ਜਲਾਏ ਹੋ? ਅਸੀਂ ਅੰਸਾਰੀ ਜਲਾਏ। ਲੜੀ ਕਿਹੜੀ ਆ? ਲੜੀ ਪਤਾ ਨਹੀਂ, ਕੋਈ ਵੀ ਨਹੀਂ ਭਾਈ ਇਹਨਾਂ ਦੀ। ਲੜੀ ਕੋਈ ਵੀ ਨਹੀਂ, ਸਾਰੀਆਂ ਸੁਲਹ ਸਫਾਈ ਨਾਲ ਰਹਿ ਰਹੀ ਕੋਈ ਵੀ। ਅੱਛਾ ਉਸਤਾਦ ਜੀ, ਮੈਂ ਇੱਕ ਤੁਹਾਨੂੰ ਲੌਜਿਕ ਦੱਸਣੀ ਅੱਜ, ਆਖਰੀ ਗੱਲ ਮੇਰੀ। ਉਸਤਾਦ ਜੀ ਵੇਖੋ, ਇੱਕ ਜੁਮਲਾ ਬੜੀ ਵੱਡੀ ਤੁਹਾਨੂੰ ਮੈਂ ਇੱਕ ਸਾਇੰਸ ਦੱਸਣ ਲੱਗਾ। ਇਹ ਘੜੀ ਹੈ ਨਾ, ਇਹ ਘੜੀ ਤੇ ਸਾਰੇ ਵੇਖ ਰਹੇ ਹੋ ਨਾ, ਇਹਨੇ ਇੰਜ ਮੋੜੋ ਨਾ ਤੇ ਇਹ ਘੜੀ ਮੁੜੀ, ਯਾਨੀ ਘੜੀ ਮੁੜੀ। ਇਹਨੂੰ ਇਹ ਲਫ਼ਜ਼ ਇੱਥੋਂ ਬਣਿਆ ਸੀ, ਘੜੀ ਮੁੜੀ। ਬਹੁਤ ਅੱਛੇ ਯਾਰ,
बहरहाल यह है कि बहादुर शाह जफर साहब एक नायाब कमाल बादशाह सी, नफीस इंसान सी, शायर बहुत अच्छे सी, बरीक बहुत अच्छे सी, रहम दिल बड़े सी। मिर्जा गालिब साहब ਨੂੰ ਉਹਨਾਂ ਨੇ ਬਹੁਤ ਮੁਹੱਬਤ ਕੀਤੀ। ਜ਼ੌਕ ਜਿਹੜੇ ਸੀ ਉਹਨਾਂ ਨੂੰ ਬੜੀ ਕੀਤੀ। ਇਬਰਾਹੀਮ ਜ਼ੌਕ ਉਹ ਉਹਨਾਂ ਦੇ ਉਸਤਾਦ ਸੀ, ਉਹਨਾਂ ਦੇ ਨਾਲ ਬੜੀ ਉਹ ਬੜਾ ਸ਼ਹਿਜ਼ਾਦੇ ਆਦਮੀ ਸੀ। ਲੇਕਿਨ ਐਵੇਂ ਨਹੀਂ ਕਹਿ ਦਿੰਦਾ ਹੁੰਦਾ ਕਿ ਅਸੀਂ ਉਹਨਾਂ ਦੀ ਲੜੀ ਚੋਂ। ਨਹੀਂ ਉਸਤਾਦ ਜੀ, ਮੈਂ ਕਦੋਂ ਕਿਹਾ ਉਹਨਾਂ ਦੀ ਲੜੀ ਚੋਂ? ਆਹੋ, ਮੈਂ ਜ਼ਰੂਰ ਆਈ, ਮੈਨੂੰ ਪਿਆਰੇ ਲੱਗਦੇ ਸਹੀ, ਮੈਂ ਫੈਨ ਹਾਂ ਉਹਨਾਂ ਦਾ। ਬਹਾਦਰ ਸ਼ਾਹ ਸਭ ਬੜੇ ਬੜੇ ਬਾਦਸ਼ਾਹ ਸਾਰੇ ਬੜੇ ਬੜੇ ਅੱਛੇ ਕੋਨੇ, ਇੱਕ ਦੋ ਵਿੱਚ ਜ਼ਰਾ ਮਾੜੇ ਆਏ ਨੇ ਜਿਨ੍ਹਾਂ ਨੇ ਕੰਮ ਖਰਾਬ ਕੀਤਾ। ਯਾਰ ਬਹਾਦਰ ਸ਼ਾਹ ਜ਼ਫਰ ਸਾਹਿਬ ਦੇ ਦੌਰ ਦੇ ਵਿੱਚ ਨਾਸਰ ਕਾਜ਼ਮੀ ਸਾਹਿਬ ਹੁੰਦੇ ਨਾ ਤੇ ਉਹਨਾਂ ਦੇ ਫੇਵਰਿਟ ਹੋਣੇ ਸੀ। ਹਾਂ, ਨਾਸਰ ਕਾਜ਼ਮੀ ਸਾਹਿਬ ਬਹੁਤ ਅੱਛਾ ਲਿਖਦੇ ਸੀ। ਜੌਨ ਏਲੀਆ ਸਾਹਿਬ ਉਹਨਾਂ ਤੋਂ ਪਹਿਲੇ ਨੇ ਕਿ ਬਾਅਦ? ਨਹੀਂ, ਜੌਨ ਏਲੀਆ ਸਾਹਿਬ ਤੇ ਕੱਲ ਦੀ ਗੱਲ ਹੈ, ਆ ਹੁੰਦੇ ਨੇ ਨਾ, ਉਹ ਤੇ ਹੁੰਦੀ ਗੱਲ ਹੈ। ਲੇਕਿਨ ਜੌਨ ਸਾਹਿਬ ਬਹੁਤ ਵੱਡੇ ਸ਼ਾਇਰ। ਕੀ ਉਫ। ਅੱਛਾ, ਮਿਰਜ਼ਾ ਕਹਿੰਦੇ ਪ੍ਰੋਗਰਾਮ ਖਤਮ ਕਰ ਦਈਏ ਹੁਣ ਜੌਨ ਸਾਹਿਬ ਦੇ ਸ਼ੇਰ ਤੇ। ਦੋ ਲਫ਼ਜ਼ ਹੁੰਦੇ ਨੇ, ਖਾਣਾ ਪੀਣਾ। ਪੀਣਾ ਖਾਣਾ ਪੀਣਾ ਦੋ ਲਫ਼ਜ਼ ਹੁੰਦੇ ਨੇ ਨਾ, ਖਾਣਾ ਪੀਣਾ। ਉਹਨਾਂ ਨੇ ਦੋ ਲਫ਼ਜ਼ ਦੋ ਲਾਈਨਾਂ 'ਚ ਯੂਜ਼ ਕੀਤੇ ਨੇ, ਮਾਰ ਦਿੱਤਾ ਉਹਨਾਂ ਨੇ, ਯਕੀਨ ਕਰ। ਹਾਂ, ਉਹਨਾਂ ਨੇ ਦੋ ਲਫ਼ਜ਼ ਯੂਜ਼ ਕੀਤੇ ਨੇ ਸ਼ੇਰ 'ਚ, ਖਾਣਾ ਤੇ ਪੀਣਾ। ਉਹਨਾਂ ਨੇ ਕਿਹਾ वो बातें खा गई मुझको, वो बातें खा गई मुझको, जो बातें पी गया था मैं। वाह 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 वाह, जॉन एलिया साहब, जॉन एलिया क्लास ही और क्या सही शेर उल्ट नहीं गया था। वो बातें खा गई मुझको, जो बातें पी गया था मैं। इदां ही वाह वाह वाह। उस्ताद जी एक मैनू फेवरेट शेर मेरा भी उस्ताद जी, मैं आदम साहब ਨੂੰ ਬੜਾ ਲਾਈਕ ਕਰਨਾ। ਹਾਂ, ਤੇ ਉਹਨਾਂ ਦਾ ਇੱਕ ਸ਼ੇਰ ਹੈ ਕਿ बारिश शराबे अर्श थी ये सोच कर अदम, बारिश शराबे अर्श थी ये सोच कर अदम, बारिश के सब हुरूफ को उल्टा के पी गया। वाह वाह वाह। शराब ਵੱਡਾ ਸ਼ੇਰ ਆ, ਜਿਹਨੂੰ ਸਮਝ ਆਈ ਆ ਦੀ ਟ੍ਰਾਂਸਲੇਸ਼ਨ ਆਪਣਾ ਤਫਸੀਰ ਕਹਿੰਦੇ ਨੇ ਅੱਲਾ ਮਾਫੀ ਦੇਵੇ, ਜਿਹੜੇ ਮਰਾਬਸ਼ਾ ਹੁੰਦੀ ਨਾ, ਉਹ ਬੱਚੇ ਵੀ ਦੇਖਦੇ ਨੇ ਨਾ, ਮੈਂ ਕਿਹਾ ਲਫ਼ਜ਼ ਨਾ ਯੂਜ਼ ਕਰਾਂ, ਨਿਜ਼ਾਮ। ਉਹ ਪੀ ਕੇ ਕੁਛ ਤੂੰ ਗੌਰ ਕੀਤਾ, ਇੱਕ ਹੀ ਕੁਆਲਿਟੀ ਦੀ ਉਹ ਚੀਜ਼ ਹੋਵੇ ਨਾ, ਇੱਕੋ ਹੀ ਕੁਆਲਿਟੀ, ਇੱਕੋ ਹੀ ਨਸਲ 10 ਬੰਦਿਆਂ ਨੂੰ ਪਿਆ ਦੇ, 10 ਦਾ ਰਿਐਕਟ ਲੈਦਾ ਹੋਏਗਾ, 10 ਦੀਆਂ ਹਰਕਤਾਂ ਲੈਦੇ ਹੋਣਗੀਆਂ। ਹੁਣ ਉੱਥੇ शेर की किया कि ये गलत है शराब की तारीफ, कि इसका जहनों पे राज होता है, सिर्फ हिद्दत शराब देती है, बाकी अपना मिजाज होता है। वाह वाह वाह। अपना बहुत ख्याल रखो, अपने इर्द गिर्द लोगों का ख्याल रखो, अपने रिश्तेदारों का ख्याल रखो, जींदे वसदे रहो, अपनी सेहत का ख्याल रखो, किसी माड़े बंदे नाल ज्यादती ना करो, हमसायां का ख्याल रखो, सानू दिओ इजाजत, और बिल्कुल सही तरीके दे नाल अपने भैणां भरावां दा अपने दा पूरा दा ख्याल रखो। और मुका दिओ कि कितना ख्याल रखना है, नारा भी। और लव यू, तुहाडे नाल सानू बहुत मुहब्बत आ, इस तो असीं नहीं चाहुंदे कि तुहानू कोई भी माड़ी मोटी भी तुहाडे ते आंच आवे, लिहाजा अपना बहुत ख्याल रखना। मुका दे ओ बंद कर यार, अपना बहुत ख्याल रखना, और साडे इस चैनल का भी ख्याल रखना, सबसक्राइबर भी कर देना, सबसक्राइब भी कर देना, और एंड ते पाकिस्तान जिंदाबाद। यस।